ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਨੌਜਵਾਨੀ ਜਿਹੜੀ ਹੈਗੀ ਹੈ ਉਹ ਪੁਲਿਸ ਨਾਮ ਦੇ ਟੂਲ ਤੋਂ ਇੱਕ ਵਾਰੀ ਫਿਰ ਕਤਲ ਕਰਾਉਣ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਹੈਗੀ। ਤੇ 2009 ਤੋਂ ਪੁਲਿਸ ਨਾਮ ਦੀ ਸੰਸਥਾ ਜਿਹੜੀ ਹੈਗੀ ਹੈ ਇਸ ਸਟੇਟ ਵਿੱਚ ਬਿਲਕੁਲ ਰੈੱਡ ਸਟੇਟ ਵਿੱਚ ਕੰਮ ਕਰ ਰਹੀ ਹੈ। ਉਹਦੀ ਕੋਈ ਆਪਣੀ ਜਾਤੀ ਹੋਂਦ ਨਹੀਂ ਹੈਗੀ। ਸਾਰੇ ਤਾਣੇ ਬਾਣੇ ਦਾ ਸਭ ਤੋਂ ਵੱਡਾ ਬੈਨੀਫਿਸ਼ਰੀ ਬਿਊਰੋਕਰੇਟ ਹੈ ਜਿਹੜਾ ਕਿ ਕਿਤੇ ਦਿਖਾਈ ਨਹੀਂ ਦਿੰਦਾ। ਜੇ 100% ਕੈਟਾਗਰੀਜ਼ ਕਰੀਏ ਤਾਂ 70-75% ਜਿਹੜਾ ਬੈਨੀਫਿਸ਼ਰੀ ਜਿਹੜਾ ਹੈਗਾ ਉਹ ਹੈਗਾ ਬਿਊਰੋਕਰੇਟ। 15-20% ਦੇ ਵਿੱਚ ਜਿਹੜਾ ਹੈਗਾ ਉਹ ਪੋਲੀਟੀਸ਼ੀਅਨ ਹੈ। ਤੁਸੀਂ ਸੁਣਿਆ ਕਰੇ ਸੀਨੀਅਰ ਅਫਸਰ ਜਿਹੜੇ ਪ੍ਰੋਬਲਮ ਕ੍ਰੀਏਟ ਹੁੰਦਾ। ਹੁਣ ਵੀ ਇਹ ਸਰਕਾਰ ਨੇ ਕੀਤਾ ਇੱਕ ਇੰਸਪੈਕਟਰ ਤੇ 8 ASI ਦੇ ਖਿਲਾਫ ਪਰਚਾ ਦਰਜ ਕਰਕੇ ਦੱਸ ਦਿੱਤਾ ਕਿ ਪੁਲਿਸ ਮਹਿਕਮੇ ਵਿੱਚ ਕਰਪਸ਼ਨ ਕੰਮ ਕਰ ਰਿਹਾ। ਕੋਈ ਤਹਿਸੀਲਦਾਰ ਫੜ ਲੈਣਗੇ, ਤਹਿਸੀਲਦਾਰ ਤਾਂ ਇੱਥੇ ਪਹੁੰਚੇ ਨਹੀਂ ਕਰ, ਪਟਵਾਰੀ ਹੌਲਦਾਰ ਇਸ ਲੈਵਲ ਤੱਕ ਕਰਪਸ਼ਨ। ਕੀ ਤੁਸੀਂ ਮੰਨ ਸਕਦੇ ਹੋ ਕਿ ਕਰਪਸ਼ਨ ਜਿਹੜੀ ਥੱਲੇ ਉੱਪਰ ਨੂੰ ਜਾਂਦੀ ਹੈ? ਜੇ ਉੱਪਰ ਬੰਦਾ ਠੀਕ ਬੈਠਾ ਹੈ ਕਰਪਸ਼ਨ ਥੱਲੇ ਕਿਵੇਂ ਆ ਸਕਦੀ ਹੈ? ਅਸੀਂ ਆਪਣੀ ਨੌਜਵਾਨੀ ਦਾ ਕਾਣ ਇਸ ਭਗਵੰਤ ਮਾਨ ਸਰਕਾਰ ਨੂੰ ਕਿ ਜਿਸਦਾ ਅਸਲੀ ਮਾਲਕ ਕੇਜਰੀਵਾਲ ਹੈ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇੱਕ ਐਕਸ਼ਨ ਕਰਕੇ ਵੇਖੋ, ਫਿਰ ਅਗਲਾ ਐਕਸ਼ਨ ਸਾਡਾ ਵੇਖਿਆ ਜੇ। ਇਸ ਹਾਲ ਦੇ ਵਿੱਚ ਹਾਜ਼ਰ ਸਾਰੇ ਪੱਤਰਕਾਰ ਵੀ ਸਾਰਿਆਂ ਨੂੰ ਮੈਂ ਪੰਜਾਬੀ ਮੰਚ ਵੱਲੋਂ ਜੀ ਆਇਆਂ। ਤੁਹਾਡਾ ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਕੁਝ 2-4 ਡਾਇਲੌਗ ਸਾਂਝੇ ਕਰਨ ਵਾਸਤੇ। ਮੈਂ ਪੰਜਾਬੀ ਮੰਚ ਦੇ ਰੂਪ ਦੇ ਵਿੱਚ ਸਾਥੀਓ ਤੁਹਾਡੇ ਸਾਹਮਣੇ ਅਸੀਂ ਮੇਰੇ ਇਸ ਪਾਸੇ ਸਰਦਾਰ ਬਲਜੀਤ ਸਿੰਘ ਪਰਮਾਰ ਜੀ ਜਿਹੜੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਔਰ ਕ੍ਰਾਈਮ ਦੀ ਦੁਨੀਆ ਦੀ ਪੱਤਰਕਾਰੀ ਦੇ ਵਿੱਚ ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਉਹਨਾਂ ਦਾ ਨਾਮ ਹੈ। ਮੇਰੇ ਇੱਧਰ ਸਰਦਾਰ ਬਲਵਿੰਦਰ ਸਿੰਘ ਜੀ ਸੇਖੋਂ ਸਾਹਿਬ DSP ਪੰਜਾਬ ਪੁਲਿਸ, ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਬੜੀਆਂ ਗੱਲਾਂ ਤੋਂ ਪਰਦੇ ਚੁੱਕਣ ਦੀ ਬੜੀ ਬੁਲੰਦ ਆਵਾਜ਼ ਦੇ ਵਿੱਚ ਸਾਡੇ ਰੂਬਰੂ ਹੁੰਦੇ ਰਹਿੰਦੇ ਆ। ਤੁਸੀਂ ਉਹਨਾਂ ਨੂੰ ਵੀ ਜਾਣਦੇ ਹੋ। ਉਹਨਾਂ ਦੇ ਨਾਲ ਡਾਕਟਰ ਦਲੇਰ ਸਿੰਘ ਮੁਲਤਾਨੀ ਜੀ ਜਿਹੜੇ ਡਾਕਟਰੀ ਦੇ ਖੇਤਰ ਦੇ ਵਿੱਚ ਉੱਘੀ ਸ਼ਖਸੀਅਤ ਨੇ, ਨਾਲ ਗੁਰਪ੍ਰੀਤ ਸਿੰਘ ਗੁਰਦਾਸਪੁਰ ਤੋਂ, ਤੇ ਮੈਂ ਡਾਕਟਰ ਹਰਿੰਦਰ ਜੀਰਾ। ਅਸੀਂ ਸਾਰੇ ਸਾਥੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਣੀ ਸਰਕਾਰ, ਜੋ ਇੱਕ ਸਾਡੀ ਸਾਰਿਆਂ ਦੀ ਸਮੂਹ ਪੰਜਾਬੀਆਂ ਦੀ, ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਦੀ ਇੱਕ ਬੜੀ ਵੱਡੀ ਉਮੀਦ ਦੇ ਨਾਲ ਇੱਕ ਬੜਾ ਵੱਡਾ ਮੈਂਡੇਟ ਦੇ ਕੇ ਜੋ ਇੱਕ ਆਸ ਜਾਗੀ ਸੀ, ਉਸ ਦੇ ਸੰਬੰਧ ਦੇ ਵਿੱਚ, ਉਸ ਦੀ ਪਹਿਲੇ 1 ਮਹੀਨੇ ਦੀ ਕਾਰਗੁਜ਼ਾਰੀ ਦੇ ਸੰਬੰਧ ਦੇ ਵਿੱਚ ਸਮੂਹ ਪੰਜਾਬ ਤੇ ਪੰਜਾਬੀਅਤ ਦੇ ਨਾਲ ਦਰਦ ਰੱਖਣ ਵਾਲੇ ਲੋਕਾਂ, ਸਮਾਜ ਦੀ ਜ਼ਿੰਮੇਵਾਰ ਵਰਗ ਤੇ ਆਮ ਲੋਕਾਂ ਤੱਕ ਪਿਛਲੇ 1 ਮਹੀਨੇ ਦੀ, ਲਗਭਗ 1 ਮਹੀਨੇ ਦੀ ਕਾਰਗੁਜ਼ਾਰੀ ਤੇ ਜੋ ਵੱਡੇ ਸਵਾਲ ਨੇ ਉਹਨਾਂ ਦੇ ਰਾਹੀਂ ਤੁਹਾਡੇ ਰੂਬਰੂ ਹੋਣ ਲੱਗੇ ਆ। ਸਾਡਾ ਵਿਸ਼ਾ ਸੀਮਤ ਹੈ ਪਰ ਵਿਸ਼ਾ ਮਹੱਤਵਪੂਰਨ ਬਹੁਤ ਹੈ। ਤੁਸੀਂ ਸਾਰੇ ਆਪਣੇ ਖੇਤਰ ਦੇ ਤਜਰਬੇਕਾਰ ਲੋਕ ਹੋ। 5-4 ਮਿੰਟ ਦਾ ਸਮਾਂ ਦੇ ਦਿਆ ਜੇ। ਉਸ ਤੋਂ ਬਾਅਦ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਹੈ ਉਹ ਅਸੀਂ 3-4 ਜਣੇ ਆਪਣੇ ਆਪਣੇ ਖੇਤਰ ਦੇ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਤੁਹਾਡੀ ਤਸੱਲੀ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਦੋਸਤੋ, ਸਵਾਲ ਉੱਠਦਾ ਹੈ ਕਿ ਇਸ ਵੱਡੇ ਇਨਕਲਾਬ ਦੀ ਉਮੀਦ, ਜਿਹਦੀ ਪੰਜਾਬ ਦੇ ਵਿੱਚ ਉਮੀਦ ਜਾਗੀ ਸੀ, ਉਹਨੇ ਪਿਛਲੇ ਮਹੀਨੇ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਇੱਕ ਵੱਡੇ ਖਰਚੇ ਦੇ ਨਾਲ। ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਦੇ ਉੱਤੇ ਸਹੁੰ ਚੁੱਕ ਸਮਾਗਮ ਹੁੰਦਾ ਹੈ ਔਰ ਸਮੂਹ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਉਣ ਦਾ ਇੱਕ ਢੌਂਗ ਰਚਿਆ ਜਾਂਦਾ ਹੈ। ਔਰ ਉਸ ਤੋਂ ਬਾਅਦ ਨਾਲੋਂ ਨਾਲ
ਜਿਹੜਾ ਸਾਡੇ ਵਿਧਾਇਕਾਂ ਕੋਲੇ, ਚੁਣੇ ਹੋਏ ਵਿਧਾਇਕਾਂ ਕੋਲੇ ਇੱਕ ਸੰਵਿਧਾਨਕ ਹੱਕ ਹੈ ਕਿ ਰਾਜ ਸਭਾ ਮੈਂਬਰਾਂ ਦੀ ਚੋਣ ਹੁੰਦੀ ਹੈ, ਔਰ ਉਸ ਦੇ ਵਿੱਚ ਵੀ ਇੱਕ ਦਿੱਲੀ ਤੋਂ ਫਰਮਾਨ ਆਉਂਦਾ ਹੈ ਔਰ 5 ਰਾਜ ਸਭਾ ਮੈਂਬਰ ਚੁਣੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਆਵਾਜ਼ ਖੜੀ ਹੁੰਦੀ ਹੈ। ਪਰ ਕਿਉਂਕਿ ਸਾਡੀਆਂ ਵਿਰੋਧੀ ਧਿਰਾਂ ਜਿਹੜੀਆਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਪਿੱਛੇ ਕੀਤਾ ਹੋਇਆ ਹੈ, ਸ਼ਾਇਦ ਇਸ ਕਰਕੇ ਕਿਤੇ ਵੀ ਕੋਈ ਆਵਾਜ਼ ਜਿਹੜੀ ਹੈ ਉਹ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀ ਚੋਣ ਦੇ ਮਾਮਲੇ ਦੇ ਵਿੱਚ ਕੋਈ ਉੱਭਰ ਕੇ ਅੱਗੇ ਨਹੀਂ ਆਉਂਦੀ। ਔਰ ਉਸ ਤੋਂ ਬਾਅਦ BBM ਦੇ ਵਿੱਚੋਂ ਪੰਜਾਬ ਦੀ ਨਿਕਾਸੀ ਕਰ ਦੇਣਾ, ਚੰਡੀਗੜ੍ਹ ਦੇ ਵਿੱਚੋਂ ਪੰਜਾਬ ਦੇ ਆਫੀਸਰਸ ਨੂੰ ਔਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੁਆਰਾ ਬੇਸ਼ੱਕ ਕਿਸੇ ਬੁਲੰਦ ਤਰੀਕੇ ਦੇ ਨਾਲ ਹੱਕ ਨਹੀਂ ਵੀ ਜਿਤਾਇਆ ਗਿਆ ਸੀ, ਪਰ ਉਹਦੇ ਤੋਂ ਇਸ ਸਰਕਾਰ ਦਾ ਪੂਰਨ ਰੂਪ ਦੇ ਵਿੱਚ ਪਿੱਛੇ ਹਟ ਜਾਣਾ, ਪੂਰੇ ਪੰਜਾਬ ਦੇ ਵਿੱਚ ਟਰੱਕ ਯੂਨੀਅਨਾਂ ਦੇ ਉੱਤੇ ਕਬਜ਼ੇ ਕਰਨ ਦੀਆਂ ਜਗ੍ਹਾ ਜਗ੍ਹਾ ਤੋਂ ਖਬਰਾਂ ਦਾ ਆਉਣਾ, ਸਾਰੇ ਪੰਜਾਬ ਦੀ ਬਿਊਰੋਕ੍ਰੇਸੀ, ਸਾਰੇ ਪੰਜਾਬ ਦੇ ਅਫਸਰ ਸਾਹਿਬਾਨ ਦੇ ਵਿੱਚ ਇੱਕ ਡਰ ਦਾ ਮਾਹੌਲ ਦਾ ਪੈਦਾ ਹੋ ਜਾਣਾ, ਸਿਹਤ ਵਿਭਾਗ ਦੇ ਕੁਝ ਕਰਮਚਾਰੀਆਂ ਵੱਲੋਂ ਅਸਤੀਫੇ ਵੀ ਦਿੱਤੇ ਗਏ, ਬੜੇ ਅਣਜਾਣ ਕਿਸਮ ਦੇ ਲੋਕਾਂ ਦਾ ਪੰਜਾਬ ਦੇ ਬੜੇ ਅਮਨ ਅਮਾਨ ਦੇ ਨਾਲ ਚੱਲ ਰਹੇ ਸਾਰੇ ਪ੍ਰਬੰਧ ਦੇ ਵਿੱਚ ਬੜੀ ਅਣਜਾਣ ਜੀ ਤੇ ਬੇਲੋੜੀ ਦਖਲਅੰਦਾਜ਼ੀ ਜਿਹੜੀ ਹੈ ਉਹਦੀਆਂ ਜਗ੍ਹਾ ਜਗ੍ਹਾ ਤੋਂ ਖਬਰਾਂ ਆਉਣਾ ਆਦਿ, ਇਹ ਸਾਰੇ ਉਹ ਵਿਸ਼ੇ ਨੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਮੈਂ ਪੰਜਾਬੀ ਮੰਚ ਨੇ ਇਹ ਮਹਿਸੂਸ ਕੀਤਾ ਕਿ ਸਮਾਂ ਰਹਿੰਦਿਆਂ ਵੱਡੀ ਆਸ ਦੇ ਨਾਲ, ਵੱਡੀ ਉਮੀਦ ਦੇ ਨਾਲ ਚੁਣੀ ਹੋਈ ਇਸ ਸਰਕਾਰ ਦੇ ਕੰਨਾਂ ਤੱਕ ਵੀ ਆਵਾਜ਼ ਜਾਵੇ ਤਾਂ ਕੁਝ ਇਹ ਜਿਹੜੇ ਮਸਲੇ ਨੇ ਇਹਨਾਂ ਦੇ ਉੱਤੇ ਕੋਈ ਗੱਲ ਹੋਣ ਦੀ ਲੋੜ ਮਹਿਸੂਸ ਕੀਤੀ। ਸੋ ਅੱਜ ਇਸ ਸੰਮੇਲਨ ਦਾ ਜਿਹੜਾ ਸਭ ਤੋਂ ਅਹਿਮ ਪੱਖ, ਜਿਸ ਦੇ ਵਿੱਚ ਡਾਕਟਰ ਮੁਲਤਾਨੀ 1-2 ਮਿੰਟ ਦੇ ਵਿੱਚ ਤੁਹਾਡੇ ਨਾਲ ਜਿਹੜਾ ਉਹ ਆਪਣੇ ਵੱਲੋਂ ਆਪਣੇ ਖੇਤਰ ਦੇ ਵਿਚਾਰ ਰੱਖਣਗੇ, ਪਰਮਾਰ ਸਾਹਿਬ ਕਿਉਂਕਿ ਗੈਂਗਸਟਰਸ ਦਾ ਮਸਲਾ ਪੰਜਾਬ ਦੇ ਵਿੱਚ ਇੱਕ ਬੜੀ ਗੁੰਝਲਦਾਰ ਕਹਾਣੀ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਜਾ ਰਿਹਾ ਹੈ ਔਰ ਬੜੇ ਉਸੇ ਤਰੀਕੇ ਦੇ ਨਾਲ, ਪੁਰਾਣੇ ਤਰੀਕੇ ਦੇ ਨਾਲ ਜਿਹੜਾ ਇੱਕ ਡਰ ਦਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਹੈ ਉਸ ਦੇ ਉੱਪਰ ਉਹ ਗੱਲ ਕਰਨਗੇ। ਔਰ ਸਭ ਤੋਂ ਅਹਿਮ ਗੱਲ ਜਿਹੜੀ ਹੈ ਅੱਜ ਦੀ, ਉਹ ਸਰਦਾਰ ਬਲਵਿੰਦਰ ਸਿੰਘ ਸੇਖੋਂ ਕਰਨਗੇ, ਜਿਹੜੇ ਜੋ AGSTF ਬਣੀ ਹੋਏ ਉਸ ਦਾ ਕਿਸ ਤਰ੍ਹਾਂ ਨਾਲ ਉਸ ਨਰੇਟਿਵ ਨੂੰ, ਜਿਹੜੇ ਨੂੰ ਗਲਤ ਨਰੇਟਿਵ ਨੂੰ ਸਿਰਜਿਆ ਜਾ ਰਿਹਾ ਹੈ, ਉਹਦੇ ਪਿੱਛੇ ਕੀ ਕਹਾਣੀ ਹੈ ਔਰ ਕਿਸ ਤਰ੍ਹਾਂ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ, ਉਹ ਇਸ ਵਿਸ਼ੇ ਤੇ ਗੱਲ ਕਰਨਗੇ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਮੈਂ ਪਹਿਲਾਂ 2 ਮਿੰਟ ਵਾਸਤੇ ਪਰਮਾਰ ਸਾਹਿਬ ਦੇ ਨੂੰ ਹੈਂਡਓਵਰ ਕਰਦਾ, ਉਹ ਤੁਹਾਡੇ ਨਾਲ ਗੱਲ। ਦੋਸਤੋ, ਅਜੀਬ ਤਾਂ ਬਹੁਤ ਲੱਗਦਾ ਹੈ ਕਿ ਸਾਰੀ ਉਮਰ ਮੈਂ ਵੀ ਤੁਹਾਡੇ ਸਾਹਮਣੇ ਬੈਠ ਕੇ ਰਿਪੋਰਟਿੰਗ ਕਰਦਾ ਰਿਹਾ। ਅੱਜ ਸ਼ਾਇਦ ਬਹੁਤ ਘੱਟ ਮੌਕੇ ਐਸੇ ਮਿਲਦੇ ਆ ਕਿ ਆਪਣੇ ਸਾਥੀਆਂ ਨੂੰ ਮੁਖਾਤਬ ਹੋਣ ਦਾ ਮੌਕਾ ਵੀ ਮਿਲੇ। ਪੰਜਾਬ ਵਿੱਚ ਅੱਜ ਜੋ ਕੁਝ ਵੀ ਹੋ ਰਿਹਾ, ਉਹ ਮੈਨੂੰ ਅਗਰ ਸਿੱਧੀ ਸਾਦੀ ਭਾਸ਼ਾ 'ਚ ਕਹਿਣਾ ਹੋਵੇ ਤਾਂ ਬਚਕਾਨਾ ਕਿਸਮ ਦਾ ਸਿੰਬੋਲਿਜ਼ਮ ਚੱਲ ਰਿਹਾ। ਹਰ ਚੀਜ਼ ਨੂੰ ਬੜੀ ਆਸਾਨੀ ਨਾਲ ਉਹਦੀ ਹਕੀਕਤ ਤੋਂ ਬਚਦੇ ਹੋਏ, ਡਰਦੇ ਹੋਏ, ਬਹੁਤ ਜ਼ਿਆਦਾ ਪੋਲੀਟੀਕਲ ਸਿੰਪਲੀਫਿਕੇਸ਼ਨ ਕਰਕੇ ਉਹਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਇਹ ਸਾਡੇ ਕੋਲ ਇੱਕ ਜਾਦੂ ਦੀ ਛੜੀ ਹੈ
ਉਹਦੇ ਨਾਲ ਅਸੀਂ ਇਹਨੂੰ ਬਹੁਤ ਜਲਦੀ ਸਾਰੀਆਂ ਸਮੱਸਿਆਵਾਂ ਦੂਰ ਕਰ ਦਿਆਂਗੇ। ਔਰ ਸਿੰਬੋਲਿਜ਼ਮ ਇਹਨਾਂ ਕਿ ਜੋ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਦੇਖਦੇ ਆ ਰਹੇ ਹਾਂ, ਉਸੇ ਤਰ੍ਹਾਂ ਦਾ ਸਿੰਬੋਲਿਜ਼ਮ ਅੱਜ ਸਾਨੂੰ ਪੰਜਾਬ 'ਚ ਦੇਖਣ ਨੂੰ ਮਿਲਦਾ। ਸਾਡੀ ਉਹ ਕੌਮ, ਸਾਡਾ ਉਹ ਪੰਜਾਬ ਜਿੱਥੇ ਅਸੀਂ ਰੈਸ਼ਨਲੀ ਚੱਲਦੇ ਸੀ, ਇੱਕ ਬੜੀ ਲੌਜੀਕਲ ਥਿੰਕਿੰਗ ਸਾਡੀ ਹੋਇਆ ਕਰਦੀ ਸੀ, ਅੱਜ ਅਸੀਂ ਉਹੀ ਘੁੰਮਣ ਘੇਰੀ 'ਚ ਫਸਦੇ ਜਾ ਰਹੇ ਹਾਂ। ਸਹੁੰ ਚੱਕਦੇ ਆ ਤਾਂ ਭਗਤ ਸਿੰਘ ਦਾ ਸਿੰਬਲ, ਸੈਕਟਰੀ ਪਹੁੰਚ ਜਾਂਦੇ ਨੇ ਤਾਂ ਪਿੱਛੇ ਅੰਬੇਡਕਰ ਦੀ ਫੋਟੋ, ਭਗਤ ਸਿੰਘ ਦੀ ਫੋਟੋ। ਕਿਸੇ ਨੇ ਕਹਿਤਾ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਕਿਉਂ ਨਹੀਂ ਲੱਗੀ, ਤਾਂ ਤੀਜੇ ਦਿਨ ਸਟੂਡੀਓ 'ਚੋਂ ਭਾਸ਼ਣ ਦਿੰਦੇ ਚੀਫ ਮਿਨਿਸਟਰ ਦੀ ਕੁਰਸੀ ਪਿੱਛੇ ਰਣਜੀਤ ਸਿੰਘ ਦੀ ਫੋਟੋ ਵੀ ਲੱਗ ਗਈ। ਮਤਲਬ ਤੁਸੀਂ ਲੋਕਾਂ ਨੂੰ ਦਿਖਾਉਣਾ ਕੀ ਚਾਹੁੰਦੇ ਹੋ? ਤੁਸੀਂ ਆਪਣਾ ਕੰਮ ਦਿਖਾਓ। ਅਸੀਂ ਸਾਰਿਆਂ ਨੇ ਭਗਤ ਸਿੰਘ ਦੀਆਂ ਫੋਟੋਆਂ ਦੇਖੀਆਂ ਹੋਈਆਂ, ਸਭ ਨੇ ਅੰਬੇਡਕਰ ਦੀਆਂ ਫੋਟੋਆਂ ਦੇਖੀਆਂ ਹੋਈਆਂ। ਤੁਸੀਂ ਲੱਖਾਂ ਕੱਟ ਆਊਟ ਲੈ ਕੇ ਅੰਮ੍ਰਿਤਸਰ 'ਚ ਵਿਕਟਰੀ ਮਾਰਚ ਕਰ ਰਹੇ ਹੋ, ਕਿਹਨੂੰ ਆਪਣੀਆਂ ਸ਼ਕਲਾਂ ਦਿਖਾ ਰਹੇ ਹੋ? ਜੋ ਮਸਲੇ ਪੰਜਾਬ ਦੇ ਅੱਜ ਸਭ ਤੋਂ ਗੰਭੀਰ ਮਸਲਾ ਹੈ, ਜਦੋਂ ਤੱਕ ਲੈਂਡ ਆਰਡਰ, ਅਮਨ ਅਮਾਨ, ਸ਼ਾਂਤੀ ਤੁਹਾਡੇ ਰਾਜ ਵਿੱਚ ਪਾਕਿਸਤਾਨ ਨਹੀਂ ਰਹੇਗੀ, ਤੁਹਾਡਾ ਰਾਜ ਕਦੇ ਤਰੱਕੀ ਨਹੀਂ ਕਰ ਸਕਦਾ। ਇਹਨਾਂ ਨੇ ਜਿਹੜਾ ਲੋਕਾਂ ਦੇ ਦਿਲਾਂ 'ਚ ਪਹਿਲਾਂ ਹੀ ਇੱਕ ਡਰ ਪੈਦਾ ਕਰਨਾ ਸ਼ੁਰੂ ਕਰਤਾ। ਜਿਹੜੀ ਇਹ ਗੈਂਗਸਟਰਿਜ਼ਮ ਦੀ ਜਿਹੜੀ ਪ੍ਰੋਬਲਮ ਹੈ, ਗੈਂਗਸਟਰ ਪ੍ਰੋਬਲਮ ਜਿਹਨੂੰ ਕਹਿੰਦੇ ਆ ਯੂਰਪ ਵਾਲੇ, ਇਹ ਬਹੁਤ ਵੱਧ ਗਈ ਹੈ। ਉਹਨੂੰ ਟੈਕਲ ਕਰਨਾ ਬਹੁਤ ਜ਼ਰੂਰੀ ਹੈ। ਇਹਨਾਂ ਨੂੰ ਪੁੱਛੋ ਭਾਈ ਲੋਕ, ਇਹ ਜਿਹੀਆਂ ਪਹਿਲਾਂ ਤੁਸੀਂ 25 ਵਾਰੀ ਯਤਨ ਬਣਾਉਣੀਆਂ ਸਰਕਾਰਾਂ ਕਰ ਚੁੱਕੀਆਂ। ਪਿਛਲੀ ਸਰਕਾਰ ਨੇ ਇੱਕ ਬਿਆਨ ਦਿੱਤਾ ਸੀ, ਮੈਨੂੰ ਯਾਦ ਹੈ ਅਮਰਿੰਦਰ ਸਿੰਘ ਦੇ ਵੇਲੇ, ਮੈਂ ਬੰਬੇ ਹੁੰਦਾ ਸੀ ਉਹਨਾਂ ਦਿਨਾਂ, ਮੈਂ ਹੈਰਾਨ ਵੀ ਹੋਇਆ ਉੱਥੇ ਸੁਣ ਕੇ ਕਿ ਪੰਜਾਬ ਸਰਕਾਰ ਨੇ 3000 ਤੋਂ ਜ਼ਿਆਦਾ ਗੈਂਗਸਟਰ ਜੇਲ੍ਹਾਂ 'ਚ ਪਾਏ ਹੋਏ ਨੇ, ਔਰ ਪਤਾ ਨਹੀਂ ਕਿੰਨੇ 100 ਅਸੀਂ ਮਾਰ ਚੁੱਕੇ ਹਾਂ। ਬਾਕੀ ਕੁਝ ਲੱਭ ਰਹੇ ਨੇ ਤੇ ਕੁਝ ਬੰਦੇ ਵਿਦੇਸ਼ਾਂ 'ਚ ਬੈਠੇ ਨੇ, ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਹ ਇੱਕ ਆਫੀਸ਼ੀਅਲ ਬਿਆਨ ਸੀ ਪੰਜਾਬ ਸਰਕਾਰ ਦਾ। ਹੁਣ ਜੇ ਤੁਸੀਂ 3000 ਤੋਂ ਜ਼ਿਆਦਾ ਬੰਦੇ ਗੈਂਗਸਟਰ ਪਹਿਲਾਂ ਹੀ ਜੇਲ੍ਹਾਂ 'ਚ ਪਾਤੇ, ਕੋਈ 12-13 ਤੋਂ ਮਾਰ ਵੀ ਦਿੱਤੇ, ਕਹਿੰਦੇ 30-35 ਮਾਰ ਬੈਠੇ ਨੇ, ਤੇ ਨਵੀਂ ਫੋਰਸ ਬਣਾਉਣ ਦੀ ਲੋੜ ਕੀ ਸੀ? ਜਿਹੜੀ ਪਹਿਲੀ ਫੋਰਸ ਇੰਨਾ ਚੰਗਾ ਕੰਮ ਕਰ ਰਹੀ ਸੀ, ਇੰਨੇ ਲੋਕਾਂ ਨੂੰ ਫੜ ਕੇ ਅੰਦਰ ਬੰਦ ਕਰਤਾ, ਇੰਨੇ ਲੋਕਾਂ ਨੂੰ ਮਾਰਤਾ। ਨਵਾਂ ਇੱਕ ਐਡੀਸ਼ਨਲ DGP ਤੇ ਨਾਲ ਉਹਦੇ 2 IG ਹੋਣਗੇ, ਨਾਲ SP ਹੋਣਗੇ, ਕਿੰਨਾ ਹਮਲਾ ਫੈਲਾ ਰਵਾਓਗੇ? ਕੰਮ ਉਹਨਾਂ ਨੇ ਉਹ ਨਹੀਂ ਕਰਨਾ ਜੋ ਪਹਿਲੇ ਨੇ ਕੀਤਾ ਸੀ, ਜਾਂ ਜੋ ਉਹਨਾਂ ਨੇ ਨਹੀਂ ਕੀਤਾ ਉਹਨੇ ਨੇ ਨਹੀਂ ਕਰਨਾ। ਤੋ ਮਸਲਾ ਜਿਹੜਾ ਹੁੰਦਾ ਉਹ ਫੋਰਸ ਬਣਾਉਣ ਦਾ ਨਹੀਂ ਹੁੰਦਾ, ਮਸਲਾ ਐਗਜ਼ਿਸਟਿੰਗ ਜਿਹੜਾ ਸਾਡਾ ਇਨਫਰਾਸਟ੍ਰਕਚਰ ਹੈ ਉਹਨੂੰ ਉਹਦਾ ਪੂਰਾ ਫਾਇਦਾ ਉਠਾਉਣ ਦਾ ਮਕਸਦ ਹੁੰਦਾ। ਮੈਂ 2 ਮਿੰਟ ਹੋਰ ਲਵਾਂਗਾ, ਮੈਨੂੰ ਪਤਾ ਸਮਾਂ ਬਹੁਤ ਘੱਟ ਹੈ, ਪਰ ਇਹ ਵਿਸ਼ਾ ਹੈ ਉਹ ਜਿਹਾ ਸਾਡਾ ਪੂਰਾ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਸਟਰਕਚਰ ਹੈ, ਉਹਦਾ ਬੇਸ ਇੱਕ ਪੁਲਿਸ ਸਟੇਸ਼ਨ ਹੁੰਦਾ। ਪੁਲਿਸ ਸਟੇਸ਼ਨ 'ਚ ਹਰ ਪੁਲਿਸ ਸਟੇਸ਼ਨ ਦੇ ਹਰ ਬੰਦੇ ਨੂੰ ਪਤਾ ਹੁੰਦਾ ਹੈ ਕਿ ਉਹਦੇ ਹਲਕੇ 'ਚ, ਉਹਦੀ ਜੁਰਿਸਡਿਕਸ਼ਨ 'ਚ ਮਟਕਾ ਕਿੱਥੇ ਚੱਲਦਾ, ਜੂਆ ਕਿੱਥੇ ਚੱਲਦਾ, ਸ਼ਰਾਬ ਕਿੱਥੇ ਵਿਕਦੀ ਹੈ, ਚਿੱਟਾ ਕਿੱਥੇ ਵਿਕਦਾ, ਕਾਲਾ ਕਿੱਥੇ ਵਿਕਦਾ, ਕਿਹੜਾ ਬੰਦੇ 10 ਨੰਬਰੀਏ ਨੇ, ਕਿਹੜੇ ਬਦਮਾਸ਼ ਨੇ, ਕਿਹੜੇ ਰਿਪੀਟਡ ਅਫੈਂਡਰ ਨੇ। ਇਹ ਸਾਰਾ ਡਾਟਾ, ਇਨਫੋਰਮੇਸ਼ਨ, ਨਾਮ, ਪਤਾ, ਐਡਰੈਸ, ਗਲੀ ਮੁਹੱਲਾ, ਦਰਵਾਜ਼ਾ ਨੰਬਰ, ਇਹ ਲੋਕਲ ਪੁਲਿਸ ਸਟੇਸ਼ਨ ਨੂੰ ਪਤਾ ਹੁੰਦਾ। ਤੇ ਜੇ ਉਹ ਪੁਲਿਸ ਸਟੇਸ਼ਨ ਨੂੰ ਤੁਸੀਂ ਗਾਈਡਲਾਈਨ ਕਰਕੇ ਇੱਕ ਐਡੀਸ਼ਨਲ DG ਦਾ ਨਾਲ 2 IG ਨੇ ਉਹਦੇ ਲਾ ਕੇ ਉਹ ਬਣਾ ਦਿਓ, ਉਹ ਮੁੜ ਕੇ ਘਰ ਘਰ ਲੱਭਣ ਜਾਣਗੇ। ਜਿਹੜਾ ਤੁਹਾਡਾ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਹੈ ਉਹਨੂੰ ਤੁਸੀਂ ਇਗਨੋਰ ਕਰਕੇ ਬਟ ਬਾਹਰ ਦੀਆਂ ਲੋਕਾਂ ਨੂੰ ਲਿਆ ਕੇ ਉੱਥੇ ਬਿਠਾਓਗੇ, ਉਹਦੇ 2 ਨੁਕਸਾਨ ਹੁੰਦੇ ਆ। ਇੱਕ ਤਾਂ ਡੁਪਲੀਸਿਟੀ ਆਫ ਦੀ ਐਕਸ਼ਨ ਐਂਡ ਰਿਸੋਰਸਿਸ, ਡੁਪਲੀਸਿਟੀ ਆਫ ਐਕਸ਼ਨ, ਵੇਸਟੇਜ ਆਫ ਰਿਸੋਰਸਿਸ, ਔਰ ਤੀਜਾ ਤੁਸੀਂ ਲੋਕਲ ਪੁਲਿਸ ਸਟੇਸ਼ਨ ਦਾ ਮੋਰਲ ਡਾਊਨ ਕਰ ਰਹੇ ਹੋ। ਉਹ ਲੋਕ ਮਹਿਸੂਸ ਕਰਦੇ ਆ ਕਿ ਸਾਡੇ ਤੇ ਕਿਸੇ ਨੂੰ ਭਰੋਸਾ ਹੀ ਨਹੀਂ, ਜਿਹੜਾ ਸਾਡਾ ਕੰਮ ਸੀ ਉਹ ਬਾਹਰ ਤੋਂ ਆ ਕੇ ਲੋਕ ਕਰਨਗੇ। ਯਾਰ ਇਹ ਬਹੁਤ ਵੱਡਾ ਇਸ਼ੂ ਹੈ, ਜਿਹਨੂੰ ਬੜੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ। ਇਹਨੂੰ ਇੰਨਾ ਆਸਾਨ ਨਹੀਂ ਕਿ ਤੁਸੀਂ ਇੱਕ ਐਡੀਸ਼ਨਲ DG ਲੈਵਲ ਦੀ ਟਾਸਕ ਫੋਰਸ ਬਣਾ ਲਓ। ਟਾਸਕ ਫੋਰਸ ਨਾਲ ਜਿੰਨੀਆਂ ਮਰਜ਼ੀ ਬਣਾ ਲਓ, ਜਦ ਤੱਕ ਤੁਸੀਂ ਕੰਮ ਨਹੀਂ ਕਰੋਗੇ ਗਰਾਊਂਡ ਲੈਵਲ 'ਤੇ ਉਹਦੀ ਪੂਰੀ ਘੋਖ ਪੜਤਾਲ ਕਰਕੇ ਸਿਸਟਮੈਟਿਕਲੀ ਲੌਂਗ ਟਰਮ ਏਮ ਰੱਖ ਕੇ, ਗੋਲਸ ਲੈ ਕੇ, ਔਰ ਬੰਦੇ ਮਾਰਨ ਨਾਲ ਕਦੇ ਕ੍ਰਾਈਮ ਕਾਫੀ ਨਹੀਂ ਹੁੰਦਾ। ਅਸੀਂ ਬੰਬੇ 'ਚ ਦੇਖ ਲਿਆ, ਇੱਕ ਸਾਲ 'ਚ 400 ਐਨਕਾਊਂਟਰ ਵੀ ਹੋਏ, ਉੱਥੇ 400 ਲੋਕਾਂ ਨੂੰ 8 ਮਹੀਨੇ, 1 ਮਹੀਨੇ 'ਚ
ਚਾਰ ਕ੍ਰਿਮੀਨਲ ਫੜ ਕੇ ਬੰਦ ਵੀ ਕੀਤੇ ਗਏ। ਮਕੋਕਾ ਸਭ ਤੋਂ ਪਹਿਲਾਂ ਮਹਾਰਾਸ਼ਟਰ 'ਚ ਬਣਿਆ, ਟਾਰਾ ਸਭ ਤੋਂ ਪਹਿਲਾਂ ਮਹਾਰਾਸ਼ਟਰ 'ਚ ਬਣਿਆ, ਵੀਜ਼ਾ ਸਭ ਤੋਂ ਪਹਿਲਾਂ ਮਹਾਰਾਸ਼ਟਰ 'ਚ ਬਣਿਆ। ਇੰਨੇ ਸਖਤ ਕਾਨੂੰਨ ਬਣਾਉਣ ਤੋਂ ਬਾਅਦ ਵੀ ਕ੍ਰਾਈਮ ਕੰਟਰੋਲ ਨਹੀਂ ਹੁੰਦਾ, ਕਿਉਂਕਿ ਉਹਦੇ ਬਹੁਤ ਸਾਰੇ ਕਾਰਨ ਨੇ। ਇਹ ਕ੍ਰਾਈਮ ਖਾਲੀ ਲਾਅ ਐਂਡ ਆਰਡਰ ਸਮੱਸਿਆ ਨਹੀਂ ਹੈ। ਸੋ ਇਹਨਾਂ ਕੁਝ ਬੇਸਿਕ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਤੇ ਮੈਂ ਅੱਜ ਦੀ ਸਰਕਾਰ ਨੂੰ ਇਹ ਰਿਕੁਐਸਟ ਕਰੂੰਗਾ ਕਿ ਸਰਕਾਰ ਚਲਾਉਣਾ ਕਿਸੇ ਕਾਮੇਡੀ ਸਰਕਲ 'ਚ ਕੰਮ ਕਰਨ ਵਾਲਾ ਆਸਾਨ ਨਹੀਂ ਹੈ। ਸਰਕਾਰ ਚਲਾਉਣੀ ਕੋਈ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਤੁਹਾਨੂੰ ਡਿਗਰੀ ਨਹੀਂ ਮਿਲ ਜਾਂਦੀ ਕਿ ਤੁਸੀਂ ਸਰਕਾਰ ਚਲਾ ਸਕਦੇ ਹੋ। ਸਰਕਾਰ ਚਲਾਉਣ ਲਈ ਐਕਸਪਰਟੀਜ਼ ਚਾਹੀਦਾ, ਇਮਾਨਦਾਰੀ ਚਾਹੀਦੀ ਹੈ, ਔਰ ਇੱਕ ਹੌਸਲਾ ਚਾਹੀਦਾ, ਲੀਡਰਤਾ ਚਾਹੀਦੀ ਹੈ ਜੋ ਤੁਹਾਡੇ ਕਰੈਕਟਰ 'ਚ ਹੋਣੀ ਚਾਹੀਦੀ ਹੈ। ਇਹਨਾਂ ਗੱਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ। ਜੀ ਸਾਥੀਓ, ਮਾਫੀ ਚਾਹੁੰਦਾ, ਮੈਂ ਤੁਹਾਡੀ ਕੋਆਪਰੇਸ਼ਨ ਦੀ ਉਮੀਦ ਕਰੂੰਗਾ ਕਿਉਂਕਿ ਵਿਸ਼ਾ ਜਿਹੜਾ ਹੈਗਾ ਉਹ ਬਹੁਤ ਅਹਿਮ ਹੈ, ਕਿਉਂਕਿ ਸਾਡੀ ਸਾਰਿਆਂ ਦੀ ਉਮੀਦ ਜਿਹੜੀ ਸੀ ਉਹ ਬੜੀ ਵੱਡੀ ਸੀ। ਔਰ ਅੱਜ ਜਿਹੜੀ ਉਸ ਉਮੀਦ ਦੇ ਉੱਪਰ ਜਿਸ ਰਸਤੇ ਦੇ ਉੱਤੇ ਤੁਰਨਾ ਸੀ ਅਸੀਂ, ਕਿਤੇ ਨਾ ਕਿਤੇ ਸਾਰਿਆਂ ਨੂੰ ਲੱਗ ਰਿਹਾ ਹੈ ਕਿ ਰਸਤਾ ਗਲਤ ਚੁਣਿਆ ਗਿਆ। ਰਸਤੇ ਉਸ ਵੱਲ ਕਦਮ ਨਹੀਂ ਜਾ ਰਹੇ, ਰਵਾਇਤੀ ਰਸਤਿਆਂ ਦੇ ਰਵਾਇਤੀ ਢੰਗਾਂ ਦੇ ਵੱਲ ਹੀ ਮਤਲਬ ਪਲਾਂਘਾਂ ਪੁੱਟੀਆਂ ਜਾ ਰਹੀਆਂ। ਸੋ ਥੋੜਾ ਕੋਆਪਰੇਟ ਕਰਿਓ। ਮੈਂ ਹੁਣ ਬੇਨਤੀ ਕਰੂੰਗਾ ਡਾਕਟਰ ਮਲਤਾਨੀ, ਪਲੀਜ਼ ਤੁਸੀਂ। ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਤੁਸੀਂ ਦੇਖਿਆ ਕਿ 27 ਦਿਨ ਸਰਕਾਰ ਬਣੀ ਨੂੰ ਹੋਏ ਹੈ ਔਰ ਪਹਿਲੇ ਦਿਨ ਤੋਂ ਹੀ ਜਿਹੜੀ ਉਹਨਾਂ ਦੀ ਮੇਨ ਮੁੱਦੇ ਸੀ ਇਲੈਕਸ਼ਨ ਦੇ ਦੌਰਾਨ ਹੈਲਥ ਐਂਡ ਐਜੂਕੇਸ਼ਨ, ਔਰ ਦੋਨਾਂ ਹੀ ਹੈਲਥ ਔਰ ਐਜੂਕੇਸ਼ਨ ਦੇ ਵਿੱਚ ਜਿਸ ਤਰ੍ਹਾਂ ਦਾ ਦਹਿਸ਼ਤ ਜਿਹੜੀ ਹੈਗੀ ਆ ਉਹ ਹਸਪਤਾਲਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਫੈਲਾਈ ਗਈ। ਮੇਰੇ ਖਿਆਲ ਤੁਸੀਂ ਸਾਰੇ ਦੋਸਤ ਜਿਹੜੇ ਹੈਗੇ ਉਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ। ਔਰ ਉਸ ਦਹਿਸ਼ਤ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਜਿਹੜੇ ਡਾਕਟਰ ਖਾਸ ਕਰਕੇ ਸਪੈਸੀਫਿਕਲੀ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਉਹ 3-4 ਡਾਕਟਰ ਤਾਂ ਰਿਜ਼ਾਈਨ ਕਰ ਚੁੱਕੇ। ਜਿਹਦੇ ਤੁਸੀਂ ਦੇਖਿਆ ਹੋਣਾ ਗੁਰਦਾਸਪੁਰ ਤੋਂ ਇੱਕ ਲੀਡ ਡਾਕਟਰ ਗਾਇਨੋਕੋਲੋਜਿਸਟ, ਜੇ ਆਪਾਂ ਜਾਈਏ ਅੱਜ ਦੀ ਡੇਟ ਦੇ ਵਿੱਚ ਤਾਂ ਹਸਪਤਾਲ 'ਚ ਸਭ ਤੋਂ ਜਿਹੜੀ ਵੱਡੀ ਸ਼ਾਰਟੇਜ ਜਿਹੜੀ ਹੈਗੀ ਆ ਉਹ ਗਾਇਨੋਕੋਲੋਜਿਸਟ ਦੀ ਆਉਂਦੀ ਹੈ। ਆਰਥੋਪੈਡਿਸ਼ਨ ਜਦੋਂ ਆਪਾਂ ਕਹਿੰਦੇ ਆ ਟਰਾਮਾ ਇੰਜਰੀਜ਼ ਹੁੰਦੀਆਂ ਨੇ, ਆਰਥੋਪੈਡਿਸ਼ਨ ਦੇ ਤੁਹਾਡੇ ਡਾਕਟਰਸ ਜਿਹੜੇ ਹੈਗੇ ਆ ਉਹ ਇੱਕ ਪਤਾ ਲੱਗਿਆ ਸੀਗਾ ਕਿ ਬਟਾਲਾ ਤੋਂ ਇੱਕ ਡਾਕਟਰ ਜਿਹੜੇ ਨੇ ਉਸਨੇ ਜਿਹੜਾ ਹੈਗਾ ਰਿਜ਼ਾਈਨ ਕੀਤਾ। ਔਰ ਇੱਥੋਂ ਤੱਕ ਕਿ ਆਪਾਂ ਗੱਲ ਕੀਤੀ ਸੀ ਕਿ ਅਸੀਂ 16,000 ਮੁਹੱਲਾ ਕਲੀਨਿਕ ਬਣਾਉਣੇ ਨੇ। ਔਰ ਹੋ ਕੀ ਰਿਹਾ ਕਿ ਕੱਲ ਮੇਰੇ ਕੋਲ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਉਹ ਇੱਕ ਫਾਰਮਾਸਿਸਟ ਉਹ ਕਹਿੰਦਾ ਜੀ ਮੈਂ 2006 'ਚ ਭਰਤੀ ਹੋਇਆ ਸੀਗਾ ਜਦੋਂ ਦਾ ਇਹ ਨੈਸ਼ਨਲ ਹੈਲਥ ਮਿਸ਼ਨ ਬਣਿਆ, ਔਰ ਅੱਜ 10,000 ਰੁਪਇਆ ਤਨਖਾਹ ਜਿਹੜਾ ਹੈਗਾ ਅੱਜ ਵੀ ਉਹ 10,000 ਰੁਪਇਆ ਤਨਖਾਹ ਲੈ ਰਿਹਾ। ਆਪਾਂ ਕਿਵੇਂ ਸੋਚ ਸਕਦੇ ਹਾਂ ਕਿ ਆਪਾਂ ਕਿਸ ਪਾਸੇ ਵੱਲ ਨੂੰ ਵਧ ਰਹੇ ਹਾਂ। ਤਾਂ ਜਿਹੜੇ ਆਪਾਂ ਪ੍ਰੋਮਿਸ ਕੀਤੀ ਸੀ ਕਿ ਅਸੀਂ ਲੋਕਾਂ ਨੂੰ ਦਬਕੇ ਮਾਰ ਕੇ ਤੇ ਫਿਰ ਆਪਾਂ ਹਸਪਤਾਲ ਤੇ ਸਕੂਲ ਚਲਾਵਾਂਗੇ। ਸਾਡੀ ਭੈਣ ਜਿਹੜੀ ਹੈਗੀ ਇੱਥੇ ਜਿਹੜੇ ਆਪਾਂ ਪਤਾ ਰੋਪੜ ਦੇ ਡਿਸਟ੍ਰਿਕਟ ਦੇ ਵਿੱਚ ਜੋ ਕੁਛ ਇੱਕ ਲੇਡੀ ਟੀਚਰ ਦੇ ਨਾਲ ਹੋਇਆ। ਸੋ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਜਿਹੜੀ ਸਰਕਾਰ ਨੇ ਦੋ ਮੁੱਖ ਮੁੱਦੇ ਸੀਗੇ ਹੈਲਥ ਐਂਡ ਐਜੂਕੇਸ਼ਨ, ਉਹਨਾਂ ਦੋਨਾਂ ਦੇ ਜਿਨ੍ਹਾਂ ਨੇ ਉਸ ਮਹਿਕਮੇ ਨੂੰ ਚਲਾਉਣਾ ਉਹਨਾਂ ਨੂੰ ਤੁਸੀਂ ਡਰਾ ਲਿਆ ਔਰ ਦਿੱਤਾ ਲੱਗਾ ਤੁਸੀਂ ਕੁਛ ਨਹੀਂ। ਔਰ ਆਈ ਐਮ ਵੈਰੀ ਡਿਸਪਾਇੰਟਡ ਕਿ ਇਲੈਕਟਡ ਮੈਂਬਰ ਜਿਹੜੇ ਨੇ ਉਹ ਜੋ ਲੈਂਗੁਏਜ ਯੂਜ਼ ਕਰਦੇ ਨੇ, ਜੇ ਤੁਹਾਨੂੰ ਯਾਦ ਹੋਵੇ ਤਾਂ ਜੀਰਾ ਦੇ ਵਿੱਚ ਜਿਹੜੇ MLA ਸੀ ਉਹਨਾਂ ਨੇ ਕੀ ਲੈਂਗੁਏਜ ਯੂਜ਼ ਕੀਤੀ ਸੀ। ਆ ਤੁਹਾਡੇ ਇੱਥੇ ਸਮਾਣਾ ਦੇ ਵਿੱਚ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਦੀ ਲੈਂਗੁਏਜ ਯੂਜ਼ ਹੋਈ ਸੀ। ਤੁਹਾਡੇ ਇੱਥੇ ਆਪਣਾ ਗੁਰਦਾਸਪੁਰ ਦੇ ਵਿੱਚ ਹਰਚੋਵਾਲ ਹਸਪੀਟਲ ਦੇ ਵਿੱਚ ਜੋ ਕੁਝ ਲੈਂਗੁਏਜ ਜਿਹੜੀ ਹੈਗੀ ਹੈ ਈਵਨ ਆਈ ਐਮ ਸੌਰੀ ਕਿ ਕਿਸ ਤਰ੍ਹਾਂ ਦਾ ਉਹ ਇਮੈਚੁਰ ਆਪਾਂ ਕਹਾਂਗੇ ਕਿ ਕੋਈ ਮੀਡੀਆ ਬੰਦਾ ਜਿਹੜਾ ਹੈਗਾ ਉਸ ਦੇ ਕਿਸ ਢੰਗ ਦੇ ਨਾਲ ਡਾਕਟਰਸ ਜਿਹੜੇ ਹੈਗੇ ਨੇ ਜਾਂ ਨਾਲ ਸਟਾਫ ਜਿਹੜਾ ਜਿਹਦੀ ਕਿ ਉਹਨਾਂ ਨੂੰ ਆਪ ਜਾਣਕਾਰੀ ਨਹੀਂ ਸੀ, ਔਰ ਜਿਸ ਢੰਗ ਦੇ ਨਾਲ ਉਹਨਾਂ ਨੇ ਹਸਪਤਾਲ ਦੇ ਜਿਹੜਾ ਸਿਸਟਮ ਹੈ ਜਿਹੜਾ ਦੀ ਵਰਕਿੰਗ ਹੈ ਜਾਂ ਜਿਸ ਢੰਗ ਦੇ ਨਾਲ ਡਾਕਟਰਸ ਕੰਮ ਕਰਦੇ ਨੇ ਉਹਦੀ ਨਾ ਜਾਣਕਾਰੀ ਹੋਣ ਕਰਕੇ ਇਸ ਤਰ੍ਹਾਂ ਉਸ ਡਾਕਟਰ ਨੂੰ ਹਰਾਸ ਕੀਤਾ ਕਿ ਮੇਰੇ ਕੋਲ ਆਪਾਂ ਸਾਰਿਆਂ ਨੂੰ ਬਹੁਤ ਸਾਰੇ ਫਰੈਂਡਸ ਮੈਂ ਦੇਖਦੇ ਹਾਂ ਜਿਹੜੇ ਮੀਡੀਆ ਵਾਲੇ ਫਰੈਂਡਸ ਨੇ ਜਿਨ੍ਹਾਂ ਦੇ ਨਾਲ ਹੈਲਥ ਬਾਰੇ ਐਜੂਕੇਸ਼ਨ ਬਾਰੇ ਜਾਂ ਹੋਰ ਵੀ ਬਹੁਤ ਸਾਰੀਆਂ ਡਿਸਕਸ਼ਨਸ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਕਿ ਡਾਕਟਰਸ ਤਾਂ ਪਹਿਲਾਂ ਹੀ ਬਹੁਤ ਇਸ ਗੱਲ ਤੋਂ ਦੁਖੀ ਨੇ, ਛੱਡ ਦਿੰਦੇ ਨਹੀਂ ਜੋਬ ਕਿਉਂਕਿ ਸ਼ਾਰਟੇਜ ਬਹੁਤ ਹੈ ਸਟਾਫ ਦੀ, ਇਨਫਰਾਸਟ੍ਰਕਚਰ ਦੀ ਬਹੁਤ ਜ਼ਿਆਦਾ ਘਾਟ ਹੈ। ਉੱਪਰੋਂ ਜੇ ਨਵੀਂ ਸਰਕਾਰ ਜਿਹੜੀ ਉਹ ਲੋਕ ਜਿਨ੍ਹਾਂ ਨੂੰ ਮੈਂ ਕਹਾਂਗਾ ਕਿ ਉਹਨਾਂ ਨੂੰ ਕੋਈ ਆਥੋਰਾਈਜੇਸ਼ਨ ਨਹੀਂ ਹੈ ਇਸ ਕਿਸਮ ਦੇ ਵਿੱਚ, ਤੇ ਫਿਰ ਵੀ ਉੱਥੇ ਜਾ ਕੇ ਤੁਸੀਂ ਸਟਾਫ ਨੂੰ ਡਰਾ ਰਹੇ ਹੋ ਤੇ ਸਟਾਫ ਨੂੰ ਧਮਕਾ ਰਹੇ ਹੋ। ਇਨਫਰਾਸਟ੍ਰਕਚਰ ਤੁਸੀਂ ਕੋਈ ਦਿੱਤੀ ਨਹੀਂ। ਇਹੀ ਮੈਂ ਪੰਜਾਬੀ 'ਚ ਕਹਿੰਦਾ ਵੀ ਅਜੇ ਤੱਕ ਤਾਂ ਤੁਸੀਂ ਪੰਜੀ ਦੀ ਦਵਾਈ ਤਾਂ ਦਿੱਤੀ ਨਹੀਂ, ਤੁਸੀਂ ਚੈੱਕ ਕੀ ਕਰ ਰਹੇ ਹੋ।
ਉਸ ਬੰਦੇ ਨੂੰ, ਹਰ ਇੱਕ ਬੰਦੇ ਨੂੰ ਚੈੱਕ ਕਰਨ ਦਾ ਉਸ ਤੇ ਜਿਹੜਾ ਹੈਗਾ ਲੋਕਤੰਤਰ ਹੈ, ਚੈੱਕ ਕਰਨ ਦਾ ਹੱਕ ਹੈ। ਲੇਕਿਨ ਉਦੋਂ ਹੱਕ ਹੈ ਜਦੋਂ ਤੁਸੀਂ ਕੋਈ ਚੀਜ਼ ਦਿੱਤੀ ਹੋਈ ਹੈ। ਸਟਾਫ ਸਾਡਾ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੀਆਂ ਇਹ ਭੈਣਾਂ ਜਿਹੜੀਆਂ ਬੇਟੀਆਂ ਪਿਛਲੇ ਲੰਬੇ ਸਮੇਂ ਤੋਂ 5-5 10,000 ਰੁਪਏ ਦੇ ਉੱਤੇ ਨੌਕਰੀ ਕਰ ਰਹੀਆਂ ਨੇ। ਉਸ ਤੋਂ ਵੀ ਉੱਪਰ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਸਾਡੀਆਂ ਆਸ਼ਾ ਵਰਕਰਸ ਉਹ ਤਾਂ 1000-2000 ਰੁਪਏ ਦੇ ਉੱਤੇ ਕੰਮ ਕਰਦੀਆਂ ਨੇ। ਆਂਗਣਵਾੜੀ ਵਰਕਰਸ ਜਿਹੜੀਆਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ 5,000-7,000 ਰੁਪਏ ਦੇ ਉੱਤੇ ਕੰਮ ਕਰਦੀਆਂ ਨੇ। ਫਾਰਮਾਸਿਸਟ ਜਿਹੜੇ ਹੈਗੇ ਨੇ ਉਹ 5-7-10,000 ਰੁਪਏ ਦੇ ਉੱਤੇ ਕੰਮ ਕਰਦੇ ਨੇ। ਸਟਾਫ ਨਰਸਿਸ ਜਿਹੜੀਆਂ ਹੈਗੀਆਂ ਨੇ ਉਹ 10,000 ਰੁਪਏ ਤੇ ਕੰਮ ਕਰਦੇ ਨੇ। ਮਲਟੀਪਰਪਸ ਹੈਲਥ ਵਰਕਰ, ਮੇਲ, ਫੀਮੇਲ ਸਾਡੇ ਜਿਹੜੇ ਨੇ ਉਹ 10,000 ਰੁਪਏ ਦੇ ਉੱਤੇ ਕੰਮ ਕਰਦੇ ਨੇ। ਤੇ ਆਪਾਂ ਫਿਰ ਬਜਾਏ ਕਿ ਉਹਨਾਂ ਨੂੰ ਸਗੋਂ ਥੋੜਾ ਹੌਸਲਾ ਦਿੰਦੇ ਕਿ ਅਸੀਂ ਸਰਕਾਰ ਜਿਹੜੀ ਹੈ ਉਹਦਾ ਮੁੱਖ ਜਿਹੜਾ ਚੋਣ ਦਾ ਮੁੱਦਾ ਸੀਗਾ ਹੈਲਥ, ਉਹਦੇ 'ਚੋਂ ਸਪੋਰਟ ਕਰੇਗੀ ਤਾਂ ਕਿ ਆਪਾਂ ਹੈਲਥ ਨੂੰ ਇੰਪਰੂਵ ਕਰ ਸਕੀਏ, ਬਜਾਏ ਕਿ ਇੰਪਰੂਵ ਕਰਨ ਦੇ ਉਹਨਾਂ ਨੂੰ ਥ੍ਰੈਟਨਿੰਗ ਕੀਤੀ ਜਾ ਰਹੀ ਹੈ। ਸੋ ਮੈਂ ਇਹ ਗੱਲ ਕਹਾਂਗਾ ਕਿ ਇਸ ਮੰਚ ਤੋਂ ਇਹ ਮੈਂ ਪੰਜਾਬੀ ਮੰਚ ਜਿਹੜਾ ਹੈਗਾ ਉਸ ਤੇ, ਜਿਵੇਂ ਆਪਣੇ ਸਾਰੇ ਫਰੈਂਡਸ ਜਿਹੜੇ ਹੈਗੇ ਆ ਬੈਠੇ, ਸਾਡੀਆਂ ਹੋਰ ਵੀ ਬਹੁਤ ਸਾਰੇ ਫਰੈਂਡਸ ਨੇ ਜਿਹੜੇ ਅੱਜ ਇੱਥੇ ਨਹੀਂ ਵੀ ਆਏ, ਲੇਕਿਨ ਉਹਨਾਂ ਦਾ ਮੇਨ ਮੁੱਦਾ ਇਹ ਸੀਗਾ ਕਿ ਸਰਕਾਰ ਜਿੱਥੇ ਜਿੱਥੇ ਗਲਤ ਕਰਦੀ ਹੈ ਉੱਥੇ ਉਸ ਨੂੰ ਜ਼ਰੂਰ ਟੋਕਿਆ ਜਾਵੇ। ਕਈ ਸਾਰੇ ਮੈਂ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕ ਰਿਐਕਟ ਕਰਦੇ ਆ। ਮੈਂ ਇੱਕੋ ਵਰਡ ਯੂਜ਼ ਕਰਦਾ ਕਿ ਸਿਰ ਤਾਂ ਅੱਜ ਪਾਟਿਆ ਤੇ ਉਹਦੇ ਟਾਂਕੇ ਮੈਂ ਪਰਸੋਂ ਥੋੜ੍ਹੀ ਲਵਾਉਣਾ, ਅੱਜ ਹੀ ਲਵਾਉਣਾ ਨਾ। ਜੇ ਅੱਜ ਜਿਹੜੇ ਲੋਕ ਅੱਜ ਹਸਪਤਾਲਾਂ ਦੇ ਵਿੱਚ, ਸਕੂਲਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਵੀ ਆਪਾਂ ਦੇਖਿਆ ਵੀ ਹੋਰ ਮਹਿਕਮੇ ਵੀ ਹੈਗੇ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਜੇ ਉਹਨਾਂ ਨੂੰ ਤੁਸੀਂ ਹਰਾਸ ਕਰ ਰਹੇ ਹੋ ਤਾਂ ਰਿਐਕਸ਼ਨ ਤਾਂ ਉਦੋਂ ਹੀ ਹੋਏਗਾ ਨਾ। ਜੇ ਅੱਜ ਆਪਾਂ ਨੂੰ ਸੋਚੀ ਕਿ ਨਹੀਂ ਜੀ ਸਾਲ ਬਾਅਦ ਆਪਾਂ ਜਿਹੜਾ ਹੈਗਾ ਫਿਰ ਸੋਚਾਂਗੇ। ਤੁਸੀਂ ਦੇਖਿਆ ਹੀ ਹੈ ਜੋ ਬਿਜਲੀ ਦੇ ਬਿੱਲਾਂ ਦਾ ਜੋ ਹਾਲ ਹੋਇਆ ਕਿ ਪਹਿਲੇ ਦਿਨ ਕਹਿੰਦੇ ਸੀ ਅਸੀਂ ਜਿਹੜਾ ਹੈਗਾ ਯੂਨਿਟਾਂ 300 ਯੂਨਿਟਾਂ ਮਾਫ ਕਰਾਂਗੇ ਜਾਂ ਬਿੱਲ ਜਿਹੜੇ ਜ਼ੀਰੋ ਆਉਣਗੇ, ਤੇ ਨੋਟੀਫਿਕੇਸ਼ਨ ਤਾਂ ਜਿਹੜੀ ਤੁਹਾਡੀ ਹੋਈ ਹੈ ਉਹਦੇ 'ਚ ਤੁਹਾਡੇ ਰੇਟ ਲੱਗੇ ਹੋਏ ਨੇ, ਬਲਕਿ ਪਿਛਲੀ ਸਰਕਾਰ ਤੋਂ ਵੀ ਜ਼ਿਆਦਾ ਦੇ ਰੇਟ ਲੱਗੇ ਹੋਏ ਨੇ। ਫਿਰ ਆਪਾਂ ਕਦੋਂ ਬੋਲਾਂਗੇ? ਸੋ ਅੱਜ ਮੈਂ ਪੰਜਾਬੀ ਮੰਚ ਤੋਂ ਮੈਂ ਹੈਲਥ ਦੇ ਬਾਰੇ 'ਚ ਤੁਹਾਨੂੰ ਇਸ ਮੀਡੀਆ ਦੇ ਰਾਹੀਂ ਸਰਕਾਰ ਨੂੰ ਅਵੇਅਰ ਕਰਨਾ ਚਾਹੁੰਦਾ ਸੀ ਕਿ ਤੁਹਾਡਾ ਮੁੱਖ ਚੋਣ ਮੁੱਦਾ ਜਿਹੜਾ ਹੈਗਾ ਉਸ ਨੂੰ ਪਟੜੀ ਦੇ ਉੱਤੇ ਨਾ ਉਤਾਰ ਕੇ ਉਸ ਨੂੰ ਪਟੜੀ ਉੱਤੇ ਚੜਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਲੋਕ ਵੀ ਤੁਹਾਨੂੰ ਸੁਣਾਉਣ, ਬਜਾਏ ਕਿ ਲੋਕ ਜਿਹੜੇ ਨੇ ਜਾਂ ਸਟਾਫ ਜਿਹੜਾ ਹੈਗਾ ਉਹ ਰਿਜੈਕਟ ਕਰਕੇ, ਤੇ ਜਿਸ ਤਰ੍ਹਾਂ ਸਾਡੇ ਕੁਝ ਡਾਕਟਰਸ ਨੇ ਕੀਤਾ ਹੈ, ਉਹ ਹੈਲਥ ਸਰਵਿਸਿਜ਼ ਨੂੰ ਹੋਰ ਜ਼ਿਆਦਾ ਨੀਚੇ ਵਾਲੇ ਪਾਸੇ ਲੈ ਜਾਏ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਦੋਸਤੋ, ਸਿੱਧਾ ਵਿਸ਼ੇ ਤੇ ਆਉਂਦੇ ਆਪਾਂ। ਟਾਈਮ ਤੁਹਾਡੇ ਕੋਲ ਘੱਟ ਹੋਊਗਾ, ਗੱਲ ਕਰਨ ਵਾਸਤੇ ਬਹੁਤ ਹੈਗੀ ਹੈ। ਜਨਰਲੀ ਜਿਹੜੀ ਥੋੜੀ ਜਿਹੀ ਬਰੀਫ ਕਰਨ ਤੋਂ ਬਾਅਦ ਮੇਨ ਮੁੱਦਾ ਜਿਹੜਾ ਇਹਦਾ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ, ਉਹ ਇਹ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਨੌਜਵਾਨੀ ਜਿਹੜੀ ਹੈਗੀ ਹੈ ਉਹ ਪੁਲਿਸ ਨਾਮ ਦੇ ਟੂਲ ਤੋਂ ਇੱਕ ਵਾਰੀ ਫਿਰ ਕਤਲ ਕਰਾਉਣ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਹੈਗੀ। ਦਿਸ ਇਜ਼ ਦੀ ਮੇਨ ਟਾਰਗੇਟ, ਜਿਹੜੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਉਹ ਹੈ। ਪਰ ਉਸ ਤੋਂ ਇਲਾਵਾ ਆਪਾਂ ਗੱਲ ਸ਼ੁਰੂ ਕਰਦੇ ਹਾਂ ਅਦਰਵਾਈਜ਼ ਜਨਰਲੀ ਜਿਹੜੀ ਪਿਛਲੇ 27 ਦਿਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਕੰਸਰਨ, ਬਾਕੀ ਗੱਲਾਂ ਇਹਨਾਂ ਨੇ ਦੱਸ ਦਿੱਤੀਆਂ, ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਹੋਰ ਮੈਂ ਉਹਦੇ ਵਿੱਚ ਮੈਂਸ਼ਨ ਕਰ ਦਿੰਦਾ ਕਿ ਜਨਰਲ ਐਡਮਿਨਿਸਟ੍ਰੇਸ਼ਨ ਜਿਹੜੀ ਹੁੰਦੀ ਹੈ ਉਹੀ ਤੁਹਾਡੀ ਜਿਹੜੀ ਸਭ ਤੋਂ ਵੱਡਾ ਇੱਕ ਸੁਨੇਹਾ ਹੁੰਦਾ। ਪਹਿਲੇ ਮਹੀਨੇ ਤੋਂ ਜੋ ਸਟਾਰਟ ਹੋਇਆ ਉਹਦੇ 'ਚ ਇੱਕ ਮੈਂਸ਼ਨ ਕਰਨਾ ਭੁੱਲ ਗਏ ਸੀ, ਜਿਹੜਾ ਗੁਜਰਾਤ ਜਾ ਕੇ ਚਰਖਾ ਕੱਤਿਆ ਗਿਆ, ਉਸ ਗੱਲ ਨੂੰ ਬਹੁਤ ਲਾਈਟਲੀ ਲੈ ਰਹੇ। ਇੱਕ ਭਗਤ ਸਿੰਘ, ਮੈਂ ਹਾਲਾਂਕਿ ਇਹਨਾਂ ਚੀਜ਼ਾਂ ਦੇ ਵਿੱਚ ਡਿਫਰੈਂਟ ਵਿਚਾਰ ਰੱਖਦਾ, ਪਰ ਆਈਡੀਓਲੋਜੀ ਜਾਂ ਜਿਹੜੇ ਭਗਤ ਸਿੰਘ ਜਿਹੜੇ ਹੈਗੇ ਆ ਸ਼ਹੀਦ ਜਿਹੜੇ ਹੈਗੇ ਆ ਨੌਨ ਕੰਟਰੋਵਰਸ਼ੀਅਲ ਸ਼ਹੀਦ ਹੈ, ਉਸਦਾ ਕੋਈ ਮੁਕਾਬਲਾ ਜਿਹੜਾ ਹੈਗਾ ਕਿਸੇ ਨਾਲ ਕਰਨਾ ਜਿਹੜਾ ਹੈਗਾ ਉਹ ਪੋਸੀਬਲ ਹੀ ਨਹੀਂ। ਤਾਂ ਉਹ ਹੀ ਲੋਕ ਉਸੇ ਹੀ ਹੁਲੀਏ ਦੇ ਵਿੱਚ ਜਾ ਕੇ ਜੇਕਰ ਦੂਜੀਆਂ ਸਟੇਟਾਂ ਦੇ ਵਿੱਚ ਆਪਣੇ ਪੋਲੀਟੀਕਲ ਮੋਟਿਵਾਂ ਪਿੱਛੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਆ ਤਾਂ ਇਹਦੇ ਨਤੀਜੇ ਇਹਨਾਂ ਵਾਸਤੇ ਦੂਰਗਾਮੀ ਤੌਰ 'ਤੇ ਚੰਗੇ ਨਹੀਂ ਹੋਣਗੇ। ਉਹ ਇੱਕ ਬਹੁਤ ਵੱਡੀ ਗਲਤੀ ਇਹਨਾਂ ਨੇ ਕੀਤੀ ਹੈ ਜਿਹਦੇ ਜਵਾਬ ਵਾਰ-ਵਾਰ ਮੰਗੇ ਜਾਣਗੇ। ਪਰਮਾਰ ਸਾਹਿਬ ਨੇ ਕੁਛ ਆਪਣਾ ਤਜਰਬੇ ਨਾਲ ਥਾਣਿਆਂ ਦੀ ਗੱਲ ਕੀਤੀ, ਥਾਣੇ ਦਾ ਸਿਸਟਮ ਦੱਸਿਆ ਵੀ ਜਿਹੜਾ ਉੱਪਰਲੀਆਂ ਫੋਰਸਿਸ ਬੈਠ ਜਾਂਦੀਆਂ ਤਾਂ ਜਿਹੜੇ ਲੋਕਲ ਲੈਵਲ 'ਤੇ ਅਸਲੀ ਕੰਮ ਕਰਨ ਵਾਲੇ ਬੰਦੇ ਜਿਹੜੇ ਆ ਉਹਨਾਂ ਨੂੰ ਹਰਡਲਸ ਕ੍ਰੀਏਟ ਹੋ ਜਾਂਦੇ ਆ। ਪਰ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ 2009 ਤੋਂ ਪੁਲਿਸ ਨਾਮ ਦੀ ਸੰਸਥਾ ਜਿਹੜੀ ਹੈਗੀ ਹੈ ਇਸ ਸਟੇਟ ਵਿੱਚ ਬਿਲਕੁਲ ਡੈਡ ਸਟੇਟ ਵਿੱਚ ਕੰਮ ਕਰ ਰਹੀ ਹੈ। ਉਹਦੀ ਕੋਈ ਆਪਣੀ ਜਾਤੀ ਹੋਂਦ ਨਹੀਂ ਹੈਗੀ, ਉਹਦਾ ਕੋਈ ਜਿੰਦਾ ਹੋਣ ਦਾ ਕੋਈ ਉਹਨਾਂ ਦੇ ਵਿੱਚ ਕੋਈ ਉਹ ਨਹੀਂ ਹੈਗਾ ਜਿਸ 'ਚ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਫੋਰਸ ਦੇ ਵਿੱਚ ਇੱਕ ਯੂਨੀਫਾਰਮ ਜੌਬ ਹੈ। ਅਸੀਂ ਖੁਦ ਉਹਦਾ ਮੈਂ ਪੜ੍ਹ ਰਹੇ ਹਾਂ, ਦੇਖਿਆ, ਹਰ ਚੀਜ਼ ਨੂੰ ਮੈਂ ਕਬੂਲ ਵੀ ਕਰਦਾ ਹੁੰਦਾ। ਇਹੀ ਪ੍ਰੋਬਲਮ ਹੈਗੀ ਹੈ ਹੁਣ ਵਾਲੇ ਲੋਕਾਂ ਜਿਹੜੇ ਜੌਬ ਕਰ ਰਹੇ ਆ ਜਾਂ ਪੈਨਸ਼ਨਾਂ ਲੈ ਕੇ ਬੈਠੇ ਆ ਸੀਨੀਅਰ ਅਫੀਸਰ, ਕਿਉਂਕਿ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈਗਾ ਕਿ ਇਹਦੇ ਵਿੱਚ ਹੈਗਾ ਕੀ ਸੀਗਾ। ਕਿਉਂ ਅਸੀਂ ਐਡੀਆਂ ਵੱਡੀਆਂ ਗੁਲਾਮੀਆਂ ਦੇ ਚੱਕਰ ਵਿੱਚ ਪੈ ਕੇ ਸਿਰਫ ਆਪਣੀ ਕੁਰਸੀ ਬਚਾਉਣ ਦੀ ਖਾਤਰ, ਆਪਣਾ ਸਮਾਂ ਕੱਢਣ ਦੀ ਖਾਤਰ ਕਿੰਨੇ ਵੱਡੇ ਸਮਝੌਤੇ ਕਰਦੇ ਰਹੇ ਆ। ਪੋਲੀਟੀਸ਼ੀਅਨ ਜਿਹੜਾ ਹੈਗਾ ਬੇਸਿਕਲੀ ਹਰ ਚੀਜ਼ ਤੇ ਹਾਵੀ ਦਿਖਾਈ ਦਿੰਦਾ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ
ਪੋਲੀਟੀਸ਼ੀਅਨ ਜਿਹੜਾ ਹੈਗਾ ਉਹ ਬਹੁਤ ਥੋੜੇ ਹਿੱਸੇ ਦਾ ਜ਼ਿੰਮੇਵਾਰ ਹੈ। ਇਸ ਸਾਰੇ ਤਾਣੇ ਬਾਣੇ ਦਾ ਸਭ ਤੋਂ ਵੱਡਾ ਬੈਨੀਫਿਸ਼ਰੀ ਬਿਊਰੋਕਰੇਟ ਹੈ, ਜਿਹੜਾ ਕਿ ਕਿਤੇ ਦਿਖਾਈ ਨਹੀਂ ਦਿੰਦਾ। ਹਰ ਜਗ੍ਹਾ ਤੇ ਆ ਕੇ ਪੋਲੀਟੀਸ਼ੀਅਨ ਨੂੰ ਮਾੜਾ ਕਿਹਾ ਜਾਂਦਾ ਹੈ, ਪੁਲਿਸ ਨੂੰ ਮਾੜਾ ਕਿਹਾ ਜਾਂਦਾ ਹੈ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਦਿਖਾਈਆਂ ਜਾਂਦੀਆਂ, ਜਿਵੇਂ ਅਗੈਂਸਟ ਕਲਚਰ ਦੀ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਸਾਨੂੰ ਫੋਟੋ ਹੀ ਉਹ ਦਿਖਾਈ ਜਾਂਦੀ ਹੈ ਜਿਹੜੀ ਕਿ ਮਤਲਬ ਇਹ ਦਿਖਾਉਣਾ ਚਾਹੁੰਦੀ ਹੈ। ਛੋਟੀ ਜਿਹੀ ਉਦਾਹਰਨ ਹੈ ਕਿ ਜੇ ਕਿਸੇ ਫਾਈਲ ਨੂੰ ਕਲੀਅਰ ਕਰਾਉਣਾ ਹੈ ਉਹਦੇ ਤੇ ਜੇ 10 ਕਰੋੜ ਰੁਪਏ ਲੱਗਣਾ ਹੈ ਤਾਂ ਪਹਿਲਾਂ ਜਿਹੜਾ ਹੈਗਾ ਸੈਕਟਰੀ ਹੈ, ਉਸ ਲੈਵਲ ਦਾ ਅਫਸਰ ਹੈ, ਉਹ ਕਹਿੰਦਾ ਕਿ ਜਾ ਮੰਤਰੀ ਨੂੰ ਜਾ ਕੇ ਕਰੋੜ ਰੁਪਇਆ ਦਿਆ, ਬਾਕੀ ਮੈਂ ਦੇਖਦਾ, ਬਾਕੀ 9 ਉਹਨੇ ਲੈਣਾ ਹੁੰਦਾ। ਇਹ ਰੇਸ਼ੋ ਹੈ ਕਰਪਸ਼ਨ ਦੀ ਪੰਜਾਬ ਦੇ ਵਿੱਚ ਸਾਰੇ ਪਾਰਟਸ ਦੇ ਵਿੱਚ, ਜਿਹੜੀ ਕਿ ਕਿਸੇ ਨੇ ਅੱਜ ਤੱਕ ਇਸ ਚੀਜ਼ ਨੂੰ ਸਾਹਮਣੇ ਲਿਆਂਦਾ ਹੀ ਨਹੀਂ ਹੈਗਾ। ਤਾਂ ਮੇਨ ਕਰਪਟਰ ਜਿਹੜਾ ਹੈਗਾ ਸਾਡਾ ਬਿਊਰੋਕਰੇਟ ਹੈ, ਕਿਉਂਕਿ ਉਹਨੂੰ ਕਿਸੇ ਨੇ ਚੁਣਨਾ ਨਹੀਂ, ਉਹ ਬੈਠਾ ਹੈਗਾ, ਉਹ ਇੱਕ ਵਾਰੀ ਆ ਗਿਆ 30 ਸਾਲ 35 ਸਾਲ ਵਾਸਤੇ, ਉਹ ਫੋਰ ਸ਼ੋਰ ਉਹਨੇ ਕਿਤੇ ਜਾਣਾ ਨਹੀਂ ਹੈਗਾ। ਤਾਂ ਪੋਲੀਟੀਸ਼ੀਅਨ ਜਿਹੜਾ ਜੋ ਕੁਰਸੀ ਤੇ ਬੈਠਦਾ ਤਾਂ ਉਹਦੀ ਲੱਤਾਂ ਖਿੱਚਣ ਵਾਸਤੇ ਪਿੱਛੇ ਪਹਿਲੇ ਹੀ ਆਲਰੇਡੀ ਲੋਕ ਤਿਆਰ ਬੈਠੇ ਹੁੰਦੇ ਤੇ ਉਹ 5 ਸਾਲ ਆਪਣੀ ਕੁਰਸੀ ਦਾ ਹੀ ਧਿਆਨ ਰੱਖਦਾ ਰਹਿੰਦਾ। ਤਾਂ ਜੋ ਥੋੜਾ ਬਹੁਤ ਮੈਂ ਕਹਿੰਦਾ ਮੈਂ ਜੇ 100% ਕੈਟਾਗਰੀਜ਼ ਕਰੀਏ ਤਾਂ 70-75% ਜਿਹੜਾ ਬੈਨੀਫਿਸ਼ਰੀ ਜਿਹੜਾ ਹੈਗਾ ਉਹ ਹੈਗਾ ਬਿਊਰੋਕਰੇਟ, 15-20% ਦੇ ਵਿੱਚ ਜਿਹੜਾ ਹੈਗਾ ਉਹ ਪੋਲੀਟੀਸ਼ੀਅਨ ਹੈ, ਤੇ ਬਾਕੀ 5% ਦੇ ਵਿੱਚ ਸਾਰਾ ਹੀ ਸਿਸਟਮ ਜੋ ਥੱਲੇ ਦਾ ਦਾਣਾ ਬਣਾ ਜਿਹਨੂੰ ਕਿ ਮਾਰਨ ਵਾਸਤੇ ਰੱਖਿਆ ਹੋਇਆ ਹੈ। ਤਾਂ ਤੁਸੀਂ ਸੁਣਿਆ ਕਰੇ ਸੀਨੀਅਰ ਅਫਸਰ ਜਿਹੜੇ ਪ੍ਰੋਬਲਮ ਕ੍ਰੀਏਟ ਹੁੰਦਾ, ਹੁਣ ਵੀ ਇਹ ਸਰਕਾਰ ਨੇ ਕੀਤਾ ਇੱਕ ਇੰਸਪੈਕਟਰ ਤੇ 8 ASI ਦੇ ਖਿਲਾਫ ਪਰਚਾ ਦਰਜ ਕਰਕੇ ਦੱਸ ਦਿੱਤਾ ਕਿ ਪੁਲਿਸ ਮਹਿਕਮੇ ਚੋਂ ਕਰਪਸ਼ਨ ਕੰਮ ਕਰ ਦਿੱਤੀ। ਕੋਈ ਤਹਿਸੀਲਦਾਰ ਫੜ ਲੈਣਗੇ, ਤਹਿਸੀਲਦਾਰ ਤਾਂ ਇੱਥੇ ਪਹੁੰਚੇ ਨਹੀਂ, ਪਟਵਾਰੀ, ਹੌਲਦਾਰ, ਇਸ ਲੈਵਲ ਤੱਕ ਕਰਪਸ਼ਨ। ਕੀ ਤੁਸੀਂ ਮੰਨ ਸਕਦੇ ਹੋ ਕਿ ਕਰਪਸ਼ਨ ਜਿਹੜੀ ਥੱਲੇ ਉੱਪਰ ਨੂੰ ਜਾਂਦੀ ਹੈ? ਜੇ ਉੱਪਰ ਬੰਦਾ ਠੀਕ ਬੈਠਾ ਹੈ ਕਰਪਸ਼ਨ ਥੱਲੇ ਕਿਵੇਂ ਆ ਸਕਦੀ? ਤਾਂ ਇਹ ਜਿਹੜਾ ਪਿਛਲੀਆਂ ਪਾਰਟੀਆਂ ਜਾਂ ਪਿਛਲੇ 20-25-30 ਸਾਲ 40 ਸਾਲ ਤੋਂ ਜੋ ਟ੍ਰੈਂਡ ਚੱਲਿਆ ਆ ਰਿਹਾ ਹੈ, ਉਸ ਨੂੰ ਪੰਜਾਬ ਦੇ ਲੋਕਾਂ ਨੇ ਇਸ ਵਾਰ ਕੋਸ਼ਿਸ਼ ਕੀਤੀ ਹੈ। ਬੜੇ ਹੈਰਾਨੀਜਨਕ ਨਤੀਜੇ ਆਏ ਹੈ ਇਸ ਵਾਰ ਜਿਹੜੇ ਹੈਗੇ ਆ ਇਲੈਕਸ਼ਨ ਦੇ ਵਿੱਚ। ਕਿਸੇ ਨੂੰ ਵੀ ਉਮੀਦ ਨਹੀਂ ਸੀ, ਕੋਈ ਐਨਾਲਿਸਿਸ ਨਹੀਂ ਕਰਦਾ ਸੀ ਕਿ ਇਹ ਰਿਜ਼ਲਟ ਆਉਣਗੇ। ਉਹ ਇੱਕ ਬੜੇ ਸਾਰਥਕ ਔਰ ਮਤਲਬ ਚੰਗਾ ਸੁਨੇਹਾ ਹੈ ਕਿ ਘੱਟੋ ਘੱਟ ਪੰਜਾਬੀਆਂ ਨੂੰ ਵੋਟ ਤਾਂ ਪਾਉਣੀ ਆਈ ਹੈ, ਜਾਂ ਮਤਲਬ ਇਹਨਾਂ ਨੂੰ ਵੀ ਗਾਂ ਸੁਨੇਹਾ ਇਹ ਮਿਲ ਜੂਗਾ ਕਿ ਜਿਹੜੀ ਵੋਟ ਜਿਹੜੀ ਜਿਸ ਤਰੀਕੇ ਨਾਲ ਸੋਚਦੇ ਸੀ ਮੌਕੇ ਤੇ ਖਰੀਦ ਲਾਂਗੇ ਜਾਂ ਜੋ ਵੀ ਗੱਲਾਂ ਕਰਾਂਗੇ, ਉਹ ਚੀਜ਼ ਤੋਂ ਹੁਣ ਚੀਜ਼ਾਂ ਪਾਸੇ ਹੋ ਗਈਆਂ। ਤਾਂ ਮੁੜ ਕੇ ਆਉਣੇ ਇਹ ਵਿਸ਼ੇ ਨੂੰ ਆਪਾਂ ਜਿੱਥੇ ਮਰਜ਼ੀ ਲੈ ਜਾਈਏ, ਇੰਨੀ ਜਲਦੀ ਕਿਉਂ ਆਉਣਾ ਪਿਆ ਅੱਜ 27 ਦਿਨਾਂ ਬਾਅਦ? ਤਾਂ ਕੋਈ ਵੀ ਸਟੈਪ ਜੇ ਅੱਜ ਤੱਕ ਇਸ ਸਰਕਾਰ ਦਾ ਕੋਈ ਪੋਜ਼ਿਟਿਵ ਵਾਲਾ ਹੁੰਦਾ ਤਾਂ ਬਿਲਕੁਲ 100% ਅਸੀਂ ਐਪਰੀਸ਼ੀਏਟ ਕਰਦੇ। ਮੈਂ ਖੁਦ ਕਹਿੰਦਾ ਵੀ ਕੁਝ ਕਰਕੇ ਤਾਂ ਦੱਸੋ, ਅਸੀਂ ਉਸੇ ਟਾਈਮ ਕਹਿਣ ਨੂੰ ਤਿਆਰ ਆ, ਅਸੀਂ ਤਾਂ ਅੜੀਕਦੇ ਸੀਗੇ। ਮੈਂ ਇਸ ਇਲੈਕਸ਼ਨ ਤੋਂ ਕਾਫੀ 7-8 ਮਹੀਨੇ ਪਹਿਲਾਂ ਜਾਂ 3-4 ਸਾਲ ਦਾ ਜਿਹੜੀ ਸਟਰਗਲ ਚੱਲਦੀ ਹੈ ਜਦੋਂ ਦੀ ਮੇਰੀ, ਉਦੋਂ ਤੋਂ ਹੀ ਇਹ ਕਹਿ ਰਹੇ ਆ ਕਿ ਜਿਹੜਾ ਇਹ ਰਵਾਇਤੀ ਪਾਰਟੀਆਂ ਦਾ ਜਿਹੜਾ ਸਾਨੂੰ ਕੂੜਾ ਗੁੰਝਣਾ ਪੈਣਾ, ਕਿਸਾਨ ਅੰਦੋਲਨ ਤੋਂ ਬੜੀਆਂ ਉਮੀਦਾਂ ਰਹੀਆਂ ਸੀਗੀਆਂ, ਉਹ ਵੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ, ਉਥੋਂ ਅਸੀਂ ਕੋਈ ਬਦਲ ਨਹੀਂ ਦੇ ਸਕੇ। ਤਾਂ ਇਹ ਬਾਈ ਡਿਫਾਲਟ ਜਿਹੜੀ ਸਰਕਾਰ ਬਣੀ ਹੈ, ਠੀਕ ਹੈ, ਉਦੋਂ ਵੀ ਲੱਗਦਾ ਸੀ ਜੇ ਘੱਟੋ ਘੱਟ 2 ਜਿਹੜੀਆਂ ਰਵਾਇਤੀ ਪਾਰਟੀਆਂ ਦਾ ਫਸੇ ਹੋਈਆਂ, ਤਾਂ ਇਹ ਜਿਹੜਾ ਹੈਗਾ ਇਹਨਾਂ ਦਾ ਅਸਲੀ ਚਿਹਰਾ ਹੈਗਾ ਸਾਨੂੰ, ਮੈਨੂੰ ਇਹ ਲੱਗਦਾ ਸੀ ਕਿ ਜੇ 6 ਮਹੀਨੇ ਸਾਲ ਬਾਅਦ ਦਿਖਾਈ ਦੇਊਗਾ ਵੀ ਕੁਛ ਤਾਂ ਕੁਛ ਆਈਵਾਸ਼ ਕਰਨਗੇ ਆ ਕੇ ਤਾਂ ਕਿ ਲੋਕਾਂ ਦੇ ਭੁਲੇਖੇ ਬਣੇ ਰਹਿਣ। ਪਰ ਇਹਨਾਂ ਨੇ ਤਾਂ ਜੋ ਸਟਾਰਟ ਕੀਤਾ ਉਹ ਕਮਾਲ ਹੀ ਹੋ ਗਈ ਹੈ। ਜਿਸ ਤਰ੍ਹਾਂ ਦਾ ਬੁੱਧੀਮਾਨ ਤਬਕੇ ਚ ਗਿਣਿਆ ਜਾਂਦਾ ਕੇਜਰੀਵਾਲ ਬਿਲੋਂਗ ਕਰਦਾ, ਉਥੋਂ ਇੰਨੀ ਉਮੀਦ ਨਹੀਂ ਸੀ ਕਿ ਪੰਜਾਬ ਨੂੰ ਇੰਨੇ ਰੈਸ਼ ਤਰੀਕੇ ਨਾਲ ਚਲਾਉਣਗੇ। ਤੁਹਾਡੇ ਕੋਲ ਕੁੰਵਰ ਵਿਜੇ ਪ੍ਰਤਾਪ ਵਰਗੇ ਲੋਕ ਕਿਸ ਕੰਮ ਵਾਸਤੇ ਰੱਖੇ ਹੋਏ ਆ? ਜੇ ਪੁਲਿਸ ਦੇ ਵਿੱਚ ਅੱਜ STF ਬਣਾ ਕੇ ਪੰਜਾਬੀ ਨੌਜਵਾਨਾਂ ਦਾ ਕਤਲ ਕਰਵਾਉਣਾ ਤੇ ਜ਼ਿੰਮੇਵਾਰੀ ਵੀ ਤਾਂ ਲਓ। ਜੇ ਅੱਜ ਇੱਕ ਪੁਲਿਸ ਅਫਸਰ ਪੋਲੀਟੀਸ਼ੀਅਨ ਚੇਂਜ ਹੋ ਕੇ ਬੈਠ ਗਿਆ, ਤੁਹਾਡਾ MLA ਬਣ ਗਿਆ, ਤੁਸੀਂ ਕਿਉਂ ਨਹੀਂ ਹੈਲਪ ਕਰਦੇ ਹੋ? ਉਹ ਇਹਨਾਂ ਟੀਮਾਂ ਦੇ ਮੈਂਬਰ ਰਹੇ ਹੈ, ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ। ਡਰੱਗ ਦੀ ਸਟੋਰੀ ਜਿਹੜੀ ਹੈ ਉਹਨਾਂ ਨੂੰ ਪਤਾ ਕਿੱਥੋਂ ਚੱਲਦੀ ਹੈ। ਹੁਣ ਮਰਡਰ ਹੋ ਗਏ ਕਬੱਡੀ ਖਿਡਾਰੀਆਂ ਦੇ, ਪਹਿਲਾਂ ਤਾਂ ਮੇਰਾ ਸਵਾਲ ਹੈ ਕਬੱਡੀ ਖਿਡਾਰੀਆਂ ਦੇ ਹੀ ਮਰਡਰ ਕਿਉਂ ਹੁੰਦੇ ਆ, ਬਾਕੀਆਂ ਦੇ ਕਿਉਂ ਨਹੀਂ? ਇਹ ਸੋਚਣ ਦਾ ਵਿਸ਼ਾ ਨਹੀਂ ਹੈ। ਫਿਰ ਮਰਡਰ ਕਰਨ ਵਾਲਾ ਜਿਹੜਾ ਹੈਗਾ ਉਹਦਾ ਕੀ ਮੋਟਿਵ ਹੈ? ਜਿਹਦਾ ਕਤਲ ਕੀਤਾ ਗਿਆ ਉਹਨੂੰ ਕਿਉਂ ਕਤਲ ਕਰ ਦਿੱਤਾ ਗਿਆ? ਪਿੱਛੇ ਕੀ ਕਾਰਨ ਸੀ? ਕਿਹਦਾ ਨੁਕਸਾਨ ਹੋਣਾ ਸੀ? ਕਿਹਦਾ ਫਾਇਦਾ ਹੋਣਾ ਸੀ? ਇਹ ਕਿਹਨੂੰ ਦੱਸਣਾ? ਕੁਛ ਸੰਦੀਪ ਨੰਗਲ ਮੀਆਂ ਦੇ ਕੁਝ ਲੋਕ ਫੜੇ ਇਹਨਾਂ ਨੇ, ਉਹਦੇ ਚ ਕਹਿੰਦੇ ਜੀ ਦੋਸ਼ੀ ਗ੍ਰਿਫਤਾਰ ਕਰ ਲਏ। ਉਹ ਗਾਂ ਤਾਂ ਦੱਸੋ ਗਾਂ ਕੀ ਹੈ? ਗ੍ਰਿਫਤਾਰ ਕਰ ਲਏ, ਉਹਨਾਂ ਨੇ ਕੀ ਦੱਸਿਆ ਤੁਹਾਨੂੰ? ਕਿਹਦੇ ਕਹਿਣ ਤੇ ਕਿਹਨੂੰ ਮਾਰਿਆ? ਕਿਹਦਾ ਨੁਕਸਾਨ ਹੋਣਾ ਸੀ? ਕਿਹਦਾ ਫਾਇਦਾ ਸੀਗਾ? ਉਹ ਚੀਜ਼ਾਂ ਤਾਂ ਜੇ ਸਾਹਮਣੇ ਆਉਂਦੀਆਂ ਨੇ ਫਿਰ ਸਭ ਦੇ ਨਾਮ ਆਉਂਦੇ। ਮੇਨ ਚੀਜ਼ ਇਹ ਹੈ, ਇਹ ਹਮੇਸ਼ਾ ਤੋਂ ਸਾਡੀ ਮਤਲਬ ਜਿਸ ਤਰ੍ਹਾਂ ਕੈਟਾਗਰਾਈਜ਼ ਇਹਨਾਂ ਨੇ ਕਰ ਲਿਆ, ਇਹ ਡਰੱਗ ਦਾ ਧੰਦਾ। ਮੈਂ ਸਪਸ਼ਟ ਤੁਹਾਨੂੰ ਦੱਸਦਾ, ਇਹਦੇ ਪਿੱਛੇ 99% ਡਰੱਗ ਦਾ ਧੰਦਾ। ਜੇ 95 ਕਿਲੋ 5% ਤਾਂ ਕਹਿੰਦਾ ਕਿ ਪਿਛਲੀ ਜਿਹੜੀ ਕਾਂਗਰਸ ਦੀ ਸਰਕਾਰ ਹੈ ਇਹਨਾਂ ਨੇ ਇੱਕ ਨਵੀਂ ਸਮਗਲਿੰਗ ਇੰਟਰੋਡਿਊਸ ਕੀਤੀ ਹੈ ਸ਼ਰਾਬ ਦੀ, ਤਾਂ ਉਹਦੇ ਵਿੱਚ ਵੀ ਗੈਂਗਸਟਰ ਕਲਚਰ ਜਿਹੜਾ ਹੈ ਯੂਜ਼ ਹੁੰਦਾ, ਪਰ ਉਹ 5 ਪੈਸੇ ਹੈ, ਕਿਉਂਕਿ ਉਹਦਾ ਬੈਨੀਫਿਟ ਜਿਹੜਾ ਹੈਗਾ ਇਹਦੇ ਨਾਲ ਬਹੁਤ ਫਰਕ ਹੈ। ਇੱਥੇ 1000 ਰੁਪਏ ਦਾ 1500 ਰੁਪਏ ਦੇ ਮਟੀਰੀਅਲ ਨਾਲ ਕਰੋੜ ਰੁਪਏ ਦੀ ਹੈਰੋਇਨ ਬਣਾਉਂਦੇ, ਜਿਹੜੀ ਨਕਲੀ, ਜਿਹਨੂੰ ਆਪਾਂ ਜਿਹੜਾ ਸਿੰਥੈਟਿਕ ਡਰੱਗ ਕਹਿੰਦੇ। 2006 ਤੋਂ ਪਹਿਲਾਂ ਜਿਹੜੀ ਸਮਗਲਿੰਗ ਹੁੰਦੀ ਸੀ, ਉਹ ਹੈਰੋਇਨ ਜਿਹੜੀ ਹੁੰਦੀ ਸੀ ਉਹ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਆਉਂਦੀ ਸੀਗੀ। ਉਹ ਬਹੁਤ ਮਹਿੰਗੀਆਂ ਕੀਮਤਾਂ 'ਚ ਆਉਂਦੀ ਸੀ ਤੇ ਮਹਿੰਗੀ ਜਾਂਦੀ ਸੀ, ਉਹਦੇ 'ਚ ਇੱਕ ਮਾਰਕੀਟ ਡਿਫਰੈਂਟ ਹੁੰਦੇ ਸੀਗੇ। 2006 ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਆਉਣੀ ਸੀ
ਜਾਂ ਉਸ ਤੋਂ ਸਾਲ 2 ਸਾਲ ਪਹਿਲਾਂ ਜਦੋਂ ਪਹਿਲੀ ਸਰਕਾਰ ਚੇਂਜ ਹੋਈ ਸੀਗੀ ਕੈਪਟਨ ਅਮਰਿੰਦਰ ਸਿੰਘ ਤੋਂ ਦੀ, ਉਦੋਂ ਇਹਨਾਂ ਨੂੰ ਮਜੀਠੀਆ ਵਗੈਰਾ ਨੂੰ ਕੁਝ ਰੀਜ਼ਨਸ ਕਰਕੇ ਬਾਹਰ ਜਾਣਾ ਪਿਆ। ਉੱਥੇ ਫਿਰ ਕੰਟੈਕਟ ਹੋਏ ਇਹਨਾਂ ਦੇ ਉਹਨਾਂ ਲੋਕਾਂ ਨਾਲ ਜਿਹੜੇ ਕਿ ਬਾਅਦ ਵਿੱਚ ਇੱਥੇ ਆ ਕੇ ਇਹਨਾਂ ਦੇ ਨਾਲ ਸਾਂਝ ਪਾਈ ਹਰ ਤਰੀਕਾ ਦੀ, ਜਿਹਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦੀ ਜਿਹੜੀ ਇੱਕ ਰਿਪੋਰਟ ਹੈ 25 ਪੇਜਾਂ ਦੀ, ਉਹਨਾਂ ਨੇ 16 ਦੇ ਵਿੱਚ ਚੀਫ ਜਸਟਿਸ ਨੂੰ ਲਿਖੀ ਸੀ ਜਦੋਂ 6000 ਕਰੋੜ ਦਾ ਡਰੱਗ ਜਿਹੜਾ ਭੋਲੇ ਹੋਰਾਂ ਵਾਲਾ ਜਿਹੜਾ ਉਜਾਗਰ ਹੋਇਆ ਸੀਗਾ। ਉਹਦੇ ਵਿੱਚ ਉਹਨਾਂ ਨੇ ਇੱਕ ਇੱਕ ਚੀਜ਼ ਦੱਸੀ ਹੈ ਵਿਦ ਐਵੀਡੈਂਸ ਕਿ ਕਿਸ ਤਰੀਕੇ ਨਾਲ ਜਦੋਂ ਇਹ ਮਜੀਠੀਆ ਹੋਰੀ ਉਦੋਂ ਸਰਕਾਰ ਬਣਨ ਤੋਂ ਪਹਿਲਾਂ ਅਮਰੀਕਾ ਵਿੱਚ ਸੀਗੇ ਤਾਂ ਉਹ ਸੱਤੇ ਹੋਰੀ ਕਿਸ ਤਰੀਕੇ ਨਾਲ ਬਾਰਡਰ ਕ੍ਰਾਸ ਕਰਦੇ ਰਹੇ, ਸਭ ਰਿਕਾਰਡ ਤੇ ਕਿਵੇਂ ਉਹਨਾਂ ਗੱਡੀਆਂ ਤਲਾਸ਼ੀਆਂ ਹੁੰਦੀਆਂ ਰਹੀਆਂ, ਕੀ ਡਰੱਗ ਦਾ ਸਿਸਟਮ ਉੱਥੇ ਚੱਲਦਾ ਸੀ। ਉੱਥੋਂ ਦਾ ਫਿਰ ਟ੍ਰੇਨਿੰਗ ਲਈ ਇਹਨਾਂ ਮਜੀਠੀਆ ਸਿੰਘ ਸਾਹਿਬ ਐਂਡ ਕੰਪਨੀ ਨੇ ਦੇਖਿਆ ਕੀ ਹੈਗਾ। ਫਿਰ ਇੱਥੇ ਜਦੋਂ ਆ ਕੇ ਇਹਨਾਂ ਦੀ ਸਰਕਾਰ ਬਣ ਗਈ ਫਿਰ ਇਹ ਧੰਦਾ ਜਿਹੜਾ ਹੈਗਾ ਇਹ ਸਟਾਰਟ ਹੋਇਆ। ਉਸ ਤੋਂ ਬਾਅਦ ਸਿੰਥੈਟਿਕ ਡਰੱਗ ਆਈ ਜਿਸ ਨੇ ਪੰਜਾਬ ਦਾ ਯੂਥ ਤਾਂ ਮਾਰਿਆ। ਉਸ ਤੋਂ ਪਹਿਲਾਂ ਇਹ ਕਿਉਂ ਨਹੀਂ ਸੀ? ਪਹਿਲਾਂ ਕਿਹੜਾ ਹੈਰੋਇਨ ਨਹੀਂ ਸੀਗੀ, ਕਿਉਂਕਿ ਪਹਿਲਾਂ ਹੈਰੋਇਨ ਉਹ ਡਿਫਰੈਂਟ ਹੈਗੀ ਹੈ, ਇਹ ਸਿਰਫ ਮੌਤ ਹੈ, ਇਹ ਸਿਰਫ ਈਜ਼ੀ ਮਤਲਬ ਇਹਦਾ ਹੈਗਾ ਕੈਮੀਕਲ ਕੁਝ ਹੈਗੇ ਉਹਨਾਂ ਦੀ ਜਿਹੜੀ ਫਾਰਮੇਸ਼ਨ ਨਾਲ ਉਹ ਡਰੱਗ ਤਿਆਰ ਹੋ ਜਾਂਦੀ ਹੈ। ਔਰ ਸਭ ਤੋਂ ਵਧੀਆ ਗੱਲ ਇਹ ਹੈਗੀ ਕਿ ਉਹ ਜਦੋਂ ਫੋਰਨ ਦੇ ਵਿੱਚ ਆਪਾਂ ਇਹਨੂੰ ਸਮਗਲ ਕਰਦੇ ਥਰੂ ਏਅਰ ਹੀ ਹੁੰਦੀ ਹੈ, ਜਹਾਜ਼ਾਂ ਤੇ ਟਰਾਈ ਜਾਂਦੀ ਹੈ, ਉਹ ਉਹਨਾਂ ਦੇ ਜਿਹੜੇ ਸਿਨਿਫਰ ਡੌਗਸ ਹੈ ਜਾਂ ਕੋਈ ਹੋਰ ਕ੍ਰਾਈਟੇਰੀਆ ਉਹਨਾਂ ਦਾ ਹੈਗਾ ਉਹਨੂੰ ਫੜਨ ਦਾ, ਉਹਦੇ ਵਿੱਚ ਆਉਂਦੀ ਹੀ ਨਹੀਂ ਕਿਉਂਕਿ ਉਹ ਹੈਰਨ ਤਾਂ ਹੈ ਹੀ ਨਹੀਂ ਹੈ। ਉਹ ਜਿੰਨੇ ਕਬੱਡੀ ਮੈਚ ਹੋਏ ਆ, ਫਿਰ ਨਾ ਅਗਲੀ ਇੰਟਰਸਟਿੰਗ ਗੱਲ ਹੈ ਕਿ ਕਬੱਡੀ ਕੱਪ ਕਦੋਂ ਸ਼ੁਰੂ ਹੋਏ ਅਕਾਲੀਆਂ ਦੀ ਸਰਕਾਰ ਵਾਲੀ ਵਰਲਡ ਕਬੱਡੀ ਕੱਪ ਡਰੱਗ ਵੇਚਣ ਦਾ ਇੱਕ ਬਹੁਤ ਵੱਡਾ ਧੰਦਾ ਸੀ, ਅੱਜ ਤੱਕ ਹੈ। ਡਰੱਗ ਇਹੀ ਕਿਉਂ ਪਲੇਅਰ ਮਤਲਬ ਇਨਵੋਲਵ ਹੁੰਦੇ ਆ ਕਿਉਂਕਿ ਡਰੱਗ ਦਾ ਧੰਦਾ ਹੀ ਇਹਦੇ ਨਹੀਂ ਕੀਤਾ ਗਿਆ, ਮੇਨਲੀ ਨਹੀਂ ਕੀਤਾ ਗਿਆ। ਸੈਕੰਡਲੀ ਜਿਹੜਾ ਥੋੜਾ ਬਹੁਤ ਹੈ ਜਿਹੜੇ ਸਾਡੇ ਕਲਾਕਾਰ ਜਿਹੜੇ ਗਾਉਣ ਵਾਲੇ ਹੈਗੇ ਆ, ਇਹ ਜਿਹੜੇ ਬਾਹਰ ਟਰੈਵਲ ਕਰਦੇ ਆ, ਇੱਕ ਇਹਨਾਂ ਨੂੰ ਯੂਜ਼ ਕੀਤਾ ਜਾਂਦਾ, ਇਹਨਾਂ ਦੇ ਨਾਲ ਜਾਂਦਾ ਸਮਾਨ ਆਉਂਦਾ ਸਮਾਨ ਸਾਰਾ ਇਦਾਂ ਹੀ ਡਰੱਗ ਜਿਹੜੀ ਹੈਗੀ ਹੈ ਉਹਦਾ ਲੈਣ ਦੇਣ ਹੈਗਾ। ਤੇ ਮੇਨਲੀ ਜਦੋਂ ਪਿੱਛੇ ਧਿਆਨ ਕਰੀਏ ਮੈਕਸੀਕਨ ਡਰੱਗ ਕਾਰਟਲ ਨੂੰ ਦੇਖੀਏ, ਹੋਰ ਚੀਜ਼ਾਂ ਨੂੰ ਦੇਖੀਏ, ਇਸ ਦੇ ਵਿੱਚ ਜਦੋਂ ਵੀ ਕੋਈ ਹੇਰਾਫੇਰੀ ਹੁੰਦੀ ਹੈ ਤਾਂ ਉਹਦੀ ਅੰਜਾਮ ਗੋਲੀ ਹੈ। ਸਾਡੇ ਕਿੰਨੇ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਇਸ ਮਾਫੀਆ ਦਾ ਡਰੱਗ ਮਾਫੀਆ ਦਾ ਸ਼ਿਕਾਰ ਹੋਏ ਆ ਤੇ ਹੁੰਦੇ ਆ ਕਿਉਂਕਿ ਉਹ ਉਸ ਧੰਦੇ ਵਿੱਚ ਜੁੜੇ ਹੋਏ ਆ। ਇੱਥੇ ਵੀ ਜਦੋਂ ਕੋਈ ਡਰੱਗ ਮਨੀ ਦੀ ਪ੍ਰੋਬਲਮ ਆਉਂਦੀ, ਮੈਂ ਕਿਸੇ ਦੇ ਨਾਮ ਲੈ ਕੇ ਇਲਜ਼ਾਮ ਨਹੀਂ ਕਹਿੰਦਾ, ਪਰ ਇਹਨਾਂ ਕਤਲਾਂ ਪਿੱਛੇ 100% ਜਦੋਂ ਕੋਈ ਪੇਮੈਂਟਾਂ ਰੁਕੀਆਂ, ਕੋਈ ਬੇਈਮਾਨੀ ਹੋਈ, ਕੋਈ ਡਰੱਗ ਦੀ ਚੋਰੀ ਹੋਈ, ਕੁਝ ਵੀ ਚੀਜ਼ ਹੋਇਆ, ਉਹਦੇ ਪਿੱਛੇ ਇਹ ਕਤਲ ਹੋਏ ਆ। ਉਹ ਕਤਲਾਂ ਦੀ ਜਿਹੜੀ ਜਾਣਕਾਰੀ ਹੈ ਲੋਕਾਂ ਨੂੰ ਕਿਉਂ ਨਹੀਂ ਦੱਸਣੀ ਚਾਹੀਦੀ? ਜੇ ਤੁਸੀਂ ਗੈਂਗਸਟਰ ਨੂੰ ਤਾਂ ਕਹਿ ਦਿੰਦੇ ਹੋ ਕਿ ਮਤਲਬ ਵੀ ਗੈਂਗਸਟਰ ਦੇ ਖਿਲਾਫ ਇੱਕ ਉਹਨਾਂ ਦੇਖੋ ਇਹਨਾਂ ਨੇ ਬੰਦੇ ਮਾਰ ਦਿੱਤੇ, ਗੈਂਗਸਟਰ ਪੰਜਾਬ ਦੇ ਵਿੱਚ ਤਾਂ ਇਸ ਟਾਈਮ ਕੋਈ ਐਕਟਿਵ ਹੈ ਹੀ ਨਹੀਂਗਾ। ਜਿਹੜੇ ਐਕਟਿਵ ਹੈ ਉਹ ਜੇਲ੍ਹਾਂ 'ਚ ਬੈਠੇ ਆ। ਜੇ ਉਹ ਤੋਂ ਆਪਰੇਟ ਕਰ ਰਹੇ ਆ, ਕੌਣ ਕਰਾ ਰਿਹਾ? ਸਰਕਾਰ ਕਰਾ ਰਹੀ ਹੈ। ਪਹਿਲਾਂ ਜੇਲ੍ਹਾਂ ਦੇ ਵਿੱਚ ਜਿਹੜੀ ਸ਼ੈਲਟਰ ਸੀਗਾ ਉਹ ਦਿੱਤਾ ਇਹਨਾਂ ਨੇ ਅਕਾਲੀਆਂ ਨੇ, ਫਿਰ ਕਾਂਗਰਸੀ ਸਰਕਾਰ ਆ ਗਈ। ਰੰਧਾਵੇ ਨੇ ਇੱਥੇ ਮੁਖਤਾਰ ਅੰਸਾਰੀ ਕਾਹਦੇ ਵਾਸਤੇ ਲੈ ਕੇ ਆਂਦਾ ਸੀ? 3.5-4 ਸਾਲ ਇੱਥੇ ਦੇਖਿਆ ਰੋਪੜ ਦੀ ਜੇਲ੍ਹ ਵਿੱਚ ਰਿਸ਼ਤੇਦਾਰ ਬਣਾ ਕੇ ਨੇੜੇ ਦਾ, ਕਾਹਦੇ ਵਾਸਤੇ ਰੱਖਿਆ ਹੋਇਆ ਸੀਗਾ? ਇਸ ਤੋਂ ਇਲਾਵਾ ਹੋਰ ਜਿਹੜਾ ਮਤਲਬ ਗੈਂਗਸਟਰ ਜਿਹੜੇ ਕੁਝ ਯੰਗਸਟਰ ਜਿਨ੍ਹਾਂ ਨੂੰ ਆਪਾਂ ਭਗਵਾਨਪੁਰੀਆ ਜੱਗੂ ਕਹਿ ਦਿੰਦੇ ਆ, ਬਸ਼ਨੋਈ ਬੱਚੇ ਆ, ਇਹ ਕਿਡਸ ਸਾਡੇ ਵਰਗੇ ਲੋਕਾਂ ਦੇ ਬੱਚਿਆਂ ਦੀ ਉਮਰ ਦੇ ਲੋਕ ਨੇ। ਇਹਨਾਂ ਨੂੰ ਸ਼ਿਕਾਰ ਬਣਾਇਆ ਗਿਆ, ਇਹਨਾਂ ਨੂੰ ਘਰਾਂ ਚੋਂ ਕੱਢਿਆ ਗਿਆ। ਠੀਕ ਹੈ, ਅੱਜ ਇਹਨੂੰ ਕਹਿੰਦੇ ਵੀ ਇਹਨਾਂ ਨੂੰ ਮਾਰ ਕੇ ਦੱਸੀ ਕੱਢਣ ਵਾਲੇ ਕੌਣ ਹੈ? ਬਸ ਇਹਨਾਂ ਨੇ ਇਹਨੂੰ ਕ੍ਰੀਏਟ ਕਿਹਨੇ ਕੀਤਾ? ਇਹ ਤਾਂ ਇੱਕ ਟੂਲ ਨੇ। ਧੰਦਾ ਕੀ ਹੈਗਾ ਜਿਹੜਾ ਡਰੱਗ ਦਾ ਧੰਦਾ ਕਿਵੇਂ ਚੱਲਦਾ ਪੰਜਾਬ ਦੀ ਮੈਂ ਗੱਲ ਕਰਦਾ, ਬਾਕੀ ਤਾਂ ਤੁਹਾਨੂੰ ਮੈਂ ਬਾਹਰ ਦੱਸ ਦਿੱਤਾ ਜਿਹੜਾ ਬਾਹਰ ਜਾ ਰਿਹਾ। ਪੰਜਾਬ ਦੇ ਵਿੱਚ ਜਿਹੜਾ ਡਰੱਗ ਦਾ ਧੰਦਾ ਜਿਹੜਾ ਹੈ, ਜਿਹੜੀ ਇਸ ਬਣਦੀ ਸੰਦਾ ਡਰੱਗ, ਇਹਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ 3 ਟਾਇਰ ਸਿਸਟਮ ਚੱਲਦਾ ਹੈ। ਸਭ ਤੋਂ ਪਹਿਲਾਂ ਹੈਗਾ ਗੈਂਗਸਟਰ ਜਿਹੜਾ ਬੈਠਾ ਹੈ, ਉਹ ਆਪਰੇਟ ਕਰਦਾ। ਜਿਹੜੇ ਇਹ ਆਉਂਦੇ ਆ ਗੋਲੀ ਮਾਰਨ ਵਾਲੇ, ਇਹ ਤਾਂ ਇੱਕ ਡਿਫਰੈਂਟ ਹੈਗਾ। ਇਹਨਾਂ ਨੂੰ ਤਾਂ ਹੁਕਮ ਹੁੰਦਾ ਵੀ ਆ ਫਲਾਣੇ ਬੰਦੇ ਦਾ ਕੰਮ ਕਰਦੇ, ਉਹ ਆਪਣਾ ਆ ਕੇ ਕਰ ਦਿੰਦੇ। ਉਹ ਪੰਜਾਬ ਦਾ ਬਹੁਤ ਕੰਸਰਨ ਨਹੀਂ ਹੈਗਾ। ਉਹ ਇੱਕ ਸੈਕੰਡ ਜਿਹੜੀ ਪੰਜਾਬ ਦੀ ਜਿਹੜੀ ਲਾਈਨ ਹੈ ਉਹ ਹੈਗੀ ਹੈ ਮਸਲਮੈਨ ਦੀ। ਉਹ ਪਹਿਲਾਂ ਰੇਤੇ ਦਾ ਕਾਰੋਬਾਰ ਦੇ ਵਿੱਚ ਉਹਨੂੰ ਯੂਜ਼ ਕੀਤਾ ਜਾਂਦਾ ਸੀਗਾ। ਫਿਰ ਸ਼ਰਾਬ ਇਹਨਾਂ ਨੇ ਇੰਟਰੋਡਿਊਸ ਕੀਤੀ ਕਾਂਗਰਸ ਵਾਲਿਆਂ ਨੇ। ਔਰ ਇਸ ਤੋਂ ਇਲਾਵਾ ਜਿਹੜਾ ਨੀਚੇ ਤੱਕ ਜਿਹੜਾ ਆਮ ਬੰਦੇ ਤੱਕ ਡਰੱਗ ਗਈ ਆ, ਉਹ ਪੈਡਲਰ ਜਿਹੜੇ ਹੈਗੇ ਆ, ਲੋਕਲ ਜਿਹੜੇ ਪਿੰਡ ਲੈਵਲ ਦੇ, ਸ਼ਹਿਰ ਲੈਵਲ ਦੇ ਲੋਕ ਸੀ ਜਿਹੜੇ, ਉਤੋਂ ਦੇ ਐਮਐਲਏ ਦੀ ਨਿਗਰਾਨੀ ਵਿੱਚ, ਉਤੋਂ ਦੇ ਸਰਪੰਚਾਂ ਦੀ, ਜਿਹੜੇ ਆਪਣੇ ਵਾਰਡ ਕੌਂਸਲਰਸ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਮਤਲਬ ਅੱਗੇ ਜਿਹੜਾ ਹੈਗਾ ਜਿਹੜਾ ਪੈਡਲਰਸ ਤੱਕ ਪਹੁੰਚਾਇਆ ਗਿਆ। ਪੈਡਲਰਸ ਨੂੰ ਇਹ ਸੀਗਾ ਕਿ ਤੁਸੀਂ ਆਪਣਾ ਖਾ ਲਓ, ਬਾਕੀ ਵੇਚ ਦਿਓ। ਪੈਸਾ ਕਿਤੇ ਉਵੇਂ ਇਨਵੋਲਵ ਨਹੀਂ, ਕਿਤੇ ਪੇਮੈਂਟ ਕਰਨੀ, ਡਰੱਗ ਨਾਲ ਹੀ ਸਾਰੀ ਗੇਮ ਖੇਡੀ ਜਾਂਦੀ ਹੈ। ਉਹਨਾਂ ਨੂੰ ਉਹਨਾਂ ਦੇ ਖਾਣ ਜੋਗੀ ਕਰਕੇ ਬਾਕੀ ਉਹਨਾਂ ਨੇ ਵੇਚਣਾ ਹੈ। ਉਹਨਾਂ ਨੇ ਉਹ ਪੈਸੇ ਮਸਲਮੈਨ ਨੂੰ ਦੇ ਦੇਣੇ, ਮਸਲਮੈਨ ਤੋਂ ਪੈਸੇ ਅੱਗੇ ਟ੍ਰਾਂਸਫਰ ਹੋ ਜਾਣਗੇ। ਤੋ ਇਹ ਇੱਕ ਮਤਲਬ ਬਹੁਤ ਵੱਡੀ ਚੇਨ ਹੈ ਜਿਹਦੇ ਬਿਨਾਂ ਡਰੱਗ ਦਾ ਧੰਦਾ ਚੱਲ ਹੀ ਨਹੀਂ ਸਕਦਾ। ਉਹਨੂੰ ਚਲਾਉਣ ਵਾਸਤੇ ਇਹਨਾਂ ਨੇ ਗੈਂਗਸਟਰ ਕ੍ਰੀਏਟ ਕੀਤਾ। ਉਹ ਕਿਵੇਂ ਕੀਤਾ? ਬੱਚਿਆਂ ਨੂੰ, ਕਿਸੇ ਨੂੰ SOI, ਕਿਸੇ ਨੂੰ ਸੋਪੂ, ਕਿਸੇ ਨੂੰ ਹੋਰ ਜਿਹੜੇ ਚੰਗੇ ਪੜ੍ਹੇ ਲਿਖੇ ਦੇ ਵਿੱਚ, ਜਿਵੇਂ ਵਿੱਕੀ ਮਿੱਟੂ ਕੁੜੇ ਦਾ ਮਰਡਰ ਹੋਇਆ ਸੀਗਾ, ਉਹ ਵੀ ਇਸ ਕੜੀ ਦੇ ਵਿੱਚ ਹੀ ਹੋਇਆ ਹੈ। ਕੁਝ ਚੀਜ਼ਾਂ ਇਹ ਨਹੀਂ ਮੈਂ ਕਹਿੰਦਾ ਕਿ ਟੋਟਲੀ ਉਹ ਡਰੱਗ ਨਾਲ ਕੰਸਰਨ ਸੀ, ਪਰ ਉਹ ਡਰੱਗ ਦੇ ਨਾਲ ਫਿਰ ਕੁਝ ਚੀਜ਼ਾਂ ਜਦੋਂ ਯੰਗਸਟਰ ਆਉਂਦੇ ਆ ਹੋਰ ਵੀ ਵਿੱਚ ਆ ਜਾਂਦੀਆਂ, ਈਗੋਜ਼ ਆ ਜਾਂਦੀਆਂ, ਕੁਝ ਹੋਰ ਚੀਜ਼ਾਂ ਆ ਜਾਂਦੀਆਂ। ਉਹ ਮੈਂ ਬਹੁਤਾ ਉਹਦੇ ਬਾਰੇ ਸਾਈਡ ਤੇ ਨਹੀਂ ਜਾਣਾ ਚਾਹੁੰਦਾ। ਜਸਟ ਮੈਂ ਆਪਣੀ
ਬਰੀਫ ਦੇ ਵਿੱਚ ਦੱਸਣਾ ਚਾਹੁੰਦਾ। ਉਹ ਧੰਦਾ ਜਦੋਂ ਇਹਨਾਂ ਲੋਕਾਂ ਨਾਲ ਹੀ ਚੱਲਣਾ ਹੈ, ਤੇ ਇਹ ਜਦੋਂ ਆਪਾਂ ਇੱਥੋਂ ਪਿੱਛੇ ਜਾਣਾ ਹੀ ਨਹੀਂ। ਮੰਨ ਲਓ ਇਹ STF ਜਿਹੜੀ ਹੁਣ ਨਵੀਂ ਇਹਨਾਂ ਨੇ ਕ੍ਰੀਏਟ ਕੀਤੀ, ਇਹ ਉਹੀ ਸੱਜਣ ਨੇ ਪੁਰਾਣੇ ਜਿਹੜੇ ਕਿ ਪਹਿਲਾਂ ਜਿਹੜੇ ਅਕਾਲੀਆਂ ਦੀ ਸਰਕਾਰ ਵੇਲੇ ਜਾਂ ਕਾਂਗਰਸ ਸਰਕਾਰ ਵੇਲੇ ਇਹ ਕਰਦੇ ਰਹੇ। ਜਿਹੜੇ ਕਲਕੱਤੇ ਜਾ ਕੇ ਜਿਹੜਾ ਐਨਕਾਊਂਟਰ ਹੋਇਆ ਉਹ ਵੀ ਇਹ ਟੀਮ ਸੀ। ਪਰ ਇਹ ਟੀਮ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਅਸੀਂ ਹਰ ਵਾਰੀ ਕਿਉਂ ਅਸੀਂ ਸਾਨੂੰ ਵੀ ਯੂਜ਼ ਕੀਤਾ ਜਾਂਦਾ। ਕਾਰਨ ਇਹ ਸ਼ਾਰਟ ਵਿੱਚ ਅੱਜ ਕੁਰਸੀ ਮਿਲੀ ਹੈ, ਕੱਲ ਨੂੰ ਭਾਵੇਂ ਜੋ ਮਰਜ਼ੀ ਹੋ ਜਾਏ। ਜਿਹੜੇ ਸਰਕਾਰਾਂ ਬਦਲ ਕੇ ਜੇ ਉਹਨਾਂ ਹੀ ਲੋਕਾਂ ਨੇ ਸਭ ਕੁਝ ਕਰਨਾ ਹੈ ਤੇ ਫਿਰ ਸਰਕਾਰ ਬਦਲਣ ਦਾ ਕੀ ਅਸਰ ਅਸੀਂ ਦੇਖ ਸਕਦੇ ਹਾਂ। ਇਹਨਾਂ ਤੋਂ ਕੀ ਉਮੀਦ ਰੱਖ ਸਕਦੇ ਸੀ ਜੇ ਇਹਨਾਂ ਨੇ ਯੰਗਸਟਰ ਬੱਚਿਆਂ ਨੂੰ ਹੀ ਗਾਂ ਅੱਗੇ ਚਾਹੀਦਾ ਕੀ ਸੀਗਾ। ਇਹ ਅਪੀਲ ਕਰਦੇ, ਠੀਕ ਹੈ, ਮੈਂ ਹੁਣ ਵੀ ਅਪੀਲ ਕਰਦਾ, ਆਪਣੀ ਗੱਲ ਖਤਮ ਕਰੂੰਗਾ ਉਸ ਗੱਲ ਦੇ ਨਾਲ, ਵੀ ਜਿਹੜੇ ਬੱਚੇ ਘਰਾਂ ਚੋਂ ਬਾਹਰ ਆਏ ਹੋਏ ਆ ਉਹ ਆਉਣ ਵਾਪਸ, ਅਸੀਂ ਉਹਨਾਂ ਦੇ ਕੇਸ ਦੁਬਾਰਾ ਦੇਖ ਲੈਂਦੇ ਹਾਂ। ਸਰਕਾਰਾਂ ਦੇ ਕੰਮ ਕੀ ਹੁੰਦੇ ਆ, ਅੱਤਵਾਦ ਤੱਕ ਦੇ ਲੋਕਾਂ ਨੂੰ ਅਸੀਂ ਦੁਬਾਰਾ ਮੌਕਾ ਦਿੰਦੇ ਹਾਂ, ਠੀਕ ਹੈ। ਸਾਡੇ ਵੀ ਬੱਚੇ ਨੇ ਬੜਕੜਾਏ ਹੋਏ ਨੇ, ਕੋਈ ਕਿਸੇ ਦੇ ਘਰੋਂ ਗੈਂਗਸਟਰ ਬਣਨ ਵਾਸਤੇ ਪੈਦਾ ਹੁੰਦਾ, ਠੀਕ ਹੈ। ਹਰ ਕੋਈ ਚਾਹੁੰਦਾ ਉਹਦਾ ਬੱਚਾ ਡਾਕਟਰ ਬਣੇ, ਹਰ ਕੋਈ ਚਾਹੁੰਦਾ ਕੋਈ ਅਫਸਰ ਬਣੇ। ਗੈਂਗਸਟਰ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਮਾਪੇ ਤੋਂ ਪੁੱਛ ਕੇ ਵੇਖੋ, ਤੁਸੀਂ ਕਹਿੰਦੇ ਇਹਨਾਂ ਨੂੰ ਮਰਡਰ ਕਰ ਦਿਓ, ਇਹਨਾਂ ਨੂੰ ਫੜ ਕੇ ਅੰਦਰ ਦੇ ਦਿਓ, ਫੜ ਕੇ ਅੰਦਰ ਦੇਣਾ ਤੱਕ ਤਾਂ ਫਿਰ ਠੀਕ ਹੈ। ਤੁਸੀਂ ਬਣਾਏ, ਤੁਸੀਂ ਨੈਟਵਰਕ ਜਾਲ ਬਣਿਆ, ਉਹਦੇ ਵਿੱਚ ਤੁਸੀਂ ਇਹਨਾਂ ਨੂੰ ਫਸਾਇਆ, ਠੀਕ ਹੈ। ਛੋਟੇ ਲਾਲਚ ਦੇ ਕੇ ਘਰਾਂ ਤੋਂ ਬਾਹਰ ਕੀਤੇ, ਫਿਰ ਵੱਡੀਆਂ। ਮੈਂ ਕਹਿੰਦਾ ਗੈਂਗਸਟਰ ਦਾ ਜਿਹੜਾ ਪੁਲਿਸ ਕੋਲੇ ਕੋਈ ਕ੍ਰਾਈਟੇਰੀਆ ਹੀ ਨਹੀਂ ਹੈਗਾ। ਨੰਬਰ 2 ਵਾਲੀ ਇੰਟਰਸਟਿੰਗ ਹੈ, ਕੈਟੇਗਰੀਆਂ ਬਣਾ ਦਿੰਦੇ A B C D, ਨਥਿੰਗ ਇਜ਼ ਅਵੇਲੇਬਲ। ਗੈਂਗਸਟਰ ਨਾਲ ਕੰਸਰਨ ਕੋਈ ਕ੍ਰਾਈਟੇਰੀਆ ਕੋਈ ਨਹੀਂ ਹੈਗਾ। ਇੱਕ ਟੀਮ ਅਲੱਗ ਬਣਾ ਦਿੰਦੇ ਆ, ਉਹ ਗੈਂਗਸਟਰ ਨੂੰ ਵੇਖੂਗੀ ਕਿਸ ਤਰੀਕੇ ਨਾਲ ਇਹਨਾਂ ਨੂੰ ਕੈਟੇਗਰੀ 'ਚ ਵੰਡਿਆ ਗਿਆ, ਕਿਹੜੇ ਵੱਖਰੇ ਕ੍ਰਾਈਮ ਕੀਤੇ ਗਏ ਜਿਹੜੇ ਮਤਲਬ ਉਹਨੂੰ ਗੈਂਗਸਟਰ ਵਾਲੇ ਪਾਸੇ ਲੈ ਕੇ ਜਾਂਦੇ ਆ। ਕਿੰਨੀਆਂ ਕੁ ਪੰਜਾਬ ਦੇ ਵਿੱਚ ਐਕਸਟੋਰਸ਼ਨ ਹੁੰਦੀਆਂ, ਕਿੰਨੀਆਂ ਕੁ ਫਰੋਤੀਆਂ ਲਈਆਂ ਜਾਂਦੀਆਂ, ਦੱਸੋ ਮੈਨੂੰ। ਜੋ ਬੰਬੇ ਹੈ ਜਾਂ ਕੋਈ ਹੋਰ ਮਤਲਬ ਦਿੱਲੀ ਹੈ ਜਾਂ ਹੋਰ ਸਟੇਟਾਂ UP ਹੈ, ਜੋ ਕੁਝ ਉੱਥੇ ਹੁੰਦਾ ਆਪਣੇ ਪੰਜਾਬ ਕਿਤੇ ਸੁਣਿਆ ਕਰੇ ਕੋਈ ਤੁਸੀਂ। ਫਿਰ ਇੱਥੇ ਗੈਂਗਸਟਰ ਕਲਚਰ ਕ੍ਰੀਏਟ ਕਿਵੇਂ ਹੋ ਗਿਆ? ਉਹ ਇਸ ਕਰਕੇ ਹੀ ਕੀਤਾ ਗਿਆ ਇਹਨਾਂ ਨੇ, ਇਸ ਨਾਮ ਦੇਣ ਕਰਕੇ ਵੀ ਕੱਲ ਨੂੰ ਜਦੋਂ ਆਈ ਵਾਸ਼ ਕਰਨਾ ਹੋਊਗਾ, ਕੁਛ ਚੀਜ਼ ਤਾਂ ਵਿਖਾਉਣੀ ਪਊਗੀ ਨਾ ਲੋਕਾਂ ਨੂੰ। ਇਹ ਜਿਹੜੀਆਂ ਹੈਗੀਆਂ ਪਰਪਸ ਦੀ ਅੱਜ ਦਾ ਜਿਹੜੀ ਪ੍ਰੈਸ ਕਾਨਫਰੰਸ ਦਾ ਇਹ ਹੈ, 4-5 ਦਿਨਾਂ ਤੋਂ ਜੋ ਦੀ ਗੱਲ ਚੱਲਦੀ ਹੈ। ਹਾਲਾਂਕਿ ਇਹਨਾਂ ਦੇ ਜਿੰਨੇ ਵੀ ਫੈਸਲੇ ਲਏ ਸਰਕਾਰ ਨੇ ਉਹ ਬਿਲਕੁਲ ਜਿਹੜੇ ਹੈਗੇ ਹਾਂ ਪੱਖੀ ਨਹੀਂ ਹੈਗੇ। ਲੋਕ ਗੱਲ ਕਰਦੇ ਆ ਕਿ ਤੁਸੀਂ ਬਹੁਤ ਜਲਦੀ ਜੀ ਵਿਰੋਧਤਾ ਕਰ ਰਹੇ, ਇਹਨਾਂ ਨੂੰ ਮੌਕਾ ਦਿਓ। ਮੈਂ ਕਹਿੰਦਾ ਇੱਕ ਬੰਦਾ ਲੁਧਿਆਣੇ ਤੋਂ ਦਿੱਲੀ ਨੂੰ ਜਾਣਾ ਉਹਨੇ, ਠੀਕ ਹੈ, ਉਹ ਦਿੱਲੀ ਨੂੰ ਤੁਰ ਪਿਆ, ਇਟਸ ਓਕੇ, ਅਸੀਂ ਦੇਵਾਂਗੇ ਮੌਕਾ। ਜੇ ਉਹ ਲਾਹੌਰ ਵਾਲੇ ਪਾਸੇ ਘੁੰਮ ਕਰੀ ਖੜਾ ਫਿਰ ਮੌਕਾ ਕੀ ਦੇਈਏ? ਜੇ ਉਹਦਾ ਸਟੈਪ ਹੀ ਦੂਜੇ ਪਾਸੇ ਹੈ, ਉਹਨੂੰ ਕਿਵੇਂ ਕਿਸ ਚੀਜ਼ ਦੀ ਵੇਟ ਕਰੀਏ ਉਸ ਨੂੰ? ਇਸ ਕਰਕੇ ਮਜਬੂਰੀ ਦੇ ਵਿੱਚ ਕੋਈ ਸ਼ੌਕ ਨਹੀਂ ਹੈਗਾ, ਕੋਈ ਇਹ ਨਹੀਂ ਹੈਗਾ ਕਿ ਕ੍ਰਿਟਿਸਿਜ਼ਮ ਕਰਨਾ ਚਾਹੁੰਦੇ ਆ। ਭਗਵੰਤ ਮਾਨ ਜੇ ਆਪਣੇ ਆਪ ਨੂੰ ਉਹਨੂੰ ਪ੍ਰਮਾਤਮਾ ਨੇ ਉਹਦੇ ਮੱਥੇ ਤੇ CM ਬਣਨਾ ਲਿਖਿਆ ਸੀ, ਉਹ ਬਣ ਗਿਆ, ਉਹਨੂੰ ਬਣ ਕੇ ਵਿਖਾ ਦੇਣਾ ਚਾਹੀਦਾ। ਕਿੰਨੀ ਕੁ ਗੁਲਾਮੀ ਕਰਨੀ ਚਾਹੁੰਦਾ ਉਹ ਕੇਜਰੀਵਾਲ ਦੀ? ਕੀ ਪ੍ਰੋਬਲਮ ਹੈਗੀ ਅੱਜ 92 ਬੰਦਿਆਂ ਦੀ ਤੇਰੇ ਕੋਲ ਮੈਜੋਰਟੀ ਹੈਗੀ ਹੈ, ਕਿਉਂ ਝਾਕਦਾ ਦਿੱਲੀ ਵੱਲ ਤੋਂ? ਇਸ ਕਰਕੇ ਨਾ ਤਾਂ ਇਹਨਾਂ ਨੂੰ ਪਤਾ ਸੀ ਵੀ ਸਾਡੀ ਸਰਕਾਰ ਹੋਣੀ, ਜਿਹੜੀ ਅਸਲੀਅਤ ਹੈਗੀ ਹੈ। ਜੇ ਇਹ ਪਤਾ ਹੁੰਦਾ ਤਾਂ ਫਿਰ ਇਹ ਸੀਟਾਂ ਦੀ ਖਰੀਦੋ ਫਰੋਖਤ ਦਾ ਕੰਮ ਨਹੀਂ ਕਰਦੇ ਸੀ। ਇਹ ਸਾਰੇ ਹੀ ਐਨਾਲਿਸਿਸ ਨੂੰ ਫੇਲ ਕੀਤਾ ਪੰਜਾਬੀਆਂ ਨੇ ਇਸ ਵਾਰੀ। ਬਿਲਕੁਲ ਜਿਹੜੀ ਇੱਕ ਵੱਖਰੇ ਰਿਜ਼ਲਟ ਆਏ ਆ, ਜਿਹੜੇ ਮੈਂ ਪਹਿਲਾਂ ਵੀ ਕਿਹਾ ਆਉਣ ਵਾਲੇ ਸਮੇਂ ਵਿੱਚ ਇਹਦੇ ਰਿਜ਼ਲਟ ਚੰਗੇ ਆਉਣਗੇ। ਨਾ ਤਾਂ ਇਹਨਾਂ ਨੂੰ ਪਤਾ ਸੀ ਸਾਡੀ ਸਰਕਾਰ ਆਉਣੀ ਹੈ, ਨਾ ਸਭ ਦੂਜਿਆਂ ਨੂੰ ਪਤਾ ਸੀ ਕਿ ਸਾਡੀ ਇੰਨੀ ਮਾੜੀ ਹਾਲਤ ਹੋਣੀ ਹੈ ਕਿ ਇੱਥੇ ਬਾਦਲ, ਇੱਥੇ ਕੈਪਟਨ, ਇੱਥੇ ਵੱਡੇ ਮਜੀਠੀਏ, ਸਿੱਧੂ ਵਰਗੀਆਂ ਤੋਪਾਂ ਰੁੜ ਜਾਣੀਆਂ। ਇਹ ਕਿਸੇ ਨੇ ਸੋਚਿਆ ਨਹੀਂ ਸੀਗਾ। ਪਰ ਇਹ ਬਹੁਤ ਚੰਗਾ ਹੋਇਆ ਇਸ ਟਾਈਮ ਵਿਧਾਨ ਸਭਾ ਦੇ ਵਿੱਚ ਬੇਸ਼ੱਕ 9 ਸਿੱਖੀ ਲੋਕ ਬੈਠੇ ਆ, ਪਰ ਕ੍ਰਿਮੀਨਲ ਤਾਂ ਨਹੀਂ ਨਾ ਹੈਗੇ। ਜੇ ਹੈਗੇ ਤਾਂ ਬੜੇ ਥੋੜੇ ਰਹਿ ਗਏ ਆ, ਜਿਨ੍ਹਾਂ ਨੂੰ ਮਤਲਬ ਮੌਕਾ ਨਹੀਂ ਮਿਲਿਆ ਇਸ ਬਾਰੇ ਨਾਲ ਚਾਹੁੰਦਾ। ਇੱਕ ਪੰਜਾਬੀਆਂ ਦੀ ਜਿਹੜੀ ਇੱਕ ਜਾਗਰੂਕਤਾ ਹੈ ਉਹਦੇ ਵਿੱਚ ਦਿਖਾਈ ਦਿੰਦੀ ਹੈ। ਇਸ ਤੋਂ ਇਹ ਕਲੀਅਰ ਹੈ ਕਿ VOTING ਜਿਹੜੀ ਗਲਤ ਵੀ ਹੋਇਆ ਕਰੂਗੀ, ਜਾ ਕੇ ਹੋਇਆ ਕਰੂਗੀ। ਇਹਨਾਂ ਦੀ ਸ਼ਰਾਬਾਂ, ਇਹਨਾਂ ਦੇ ਪੋਸਟ ਸਾਡੇ ਜਿਹੜੇ ਹੈਗੇ ਬਹੁਤਾ ਹੁਣ ਅਸਰ ਨਹੀਂ ਕਰਿਆ ਕਰਨਗੇ। ਪਰ ਇਹ ਜਿਹੜੀ ਹੁਣ 5 ਸਾਲ ਦਾ ਟਾਈਮ ਸਾਡੇ ਕੋਲ ਬਾਕੀ ਹੈ, ਸਰਕਾਰ ਅਜੇ ਗੱਲ ਸ਼ੁਰੂ ਹੋਈ ਹੈ, ਇਹ 5 ਸਾਲ ਕਿਵੇਂ ਕੱਟਣਗੇ? ਸੋਰਸਿਸ ਕੀ ਹੈਗੇ ਇਹਨਾਂ ਕੋਲੇ ਦੱਸਣ? ਕਰ ਲਈਏ ਤਾਂ ਨੌਕਰੀਆਂ ਪੈਣ ਕਰਨੀਆਂ ਚਾਹੀਦੀਆਂ। ਮੈਂ ਗੱਲ ਕਰ ਰਿਹਾ ਸੀ ਵੀ ਆਵਾਜ਼ ਤਾਂ ਮਾਰਨੀ ਚਾਹੀਦੀ ਸੀ ਗੈਂਗਸਟਰਾਂ ਨੂੰ। ਇੱਕ ਅਪੀਲ ਕਰਦੀ ਸਰਕਾਰ ਵੀ ਆਓ ਆਪਣੇ ਘਰ ਵਾਪਸ ਆਓ, ਅਸੀਂ ਤੁਹਾਡੇ ਕੇਸ ਦੁਬਾਰਾ ਵਿਚਾਰਦੇ ਹਾਂ, ਅਸੀਂ ਦੇਖਦੇ ਹਾਂ ਕਿ ਕਿਹਦਾ ਕਿੰਨਾ ਕ੍ਰਾਈਮ ਹੈਗਾ, ਕੋਈ ਮਾਫ ਕਰਨ ਯੋਗ ਹੈ ਜਾਂ ਨਹੀਂ ਹੈਗਾ, ਉਹਦੇ ਮੁਤਾਬਕ ਦੇਖੀਏ। ਇਹਨਾਂ ਨੂੰ ਸ਼ਿਕਾਰ ਤੇ ਲਾ ਲਿਆ। ਹੁਣ ਕੀ ਹੋ ਗਿਆ, ਜਦੋਂ ਦੀ ਇਹ ਅਨਾਉਂਸਮੈਂਟ ਹੋਈ ਹੈ ਉਦੋਂ ਦਾ ਹੀ ਲੋਕ ਏਜੰਟਾਂ ਕੋਲ ਭੱਜ ਲਏ ਆ, ਉਹਨਾਂ ਦੇ ਧੰਦੇ ਚੱਲ ਪਏ ਆ। ਜਿਹੜੇ ਲੋਕ ਸੋਚ ਰਹੇ ਸੀ ਕਿ ਹੁਣ ਸਰਕਾਰਾਂ ਬਦਲ ਗਈਆਂ, ਨਵੀਆਂ ਦੋਨੋਂ ਰਵਾਇਤੀ ਪਾਰਟੀਆਂ ਚਲੇ ਗਈਆਂ, ਇਹ ਚੰਗੇ ਲੋਕ ਆਏ ਤਾਂ ਸ਼ਾਇਦ ਸਾਨੂੰ ਘਰਾਂ ਚ ਆਉਣ ਦਾ ਮੌਕਾ ਮਿਲੂਗਾ, ਉਹਨਾਂ ਦੇ ਸੁਪਨੇ ਟੁੱਟ ਗਏ ਜਦੋਂ ਇਹਨਾਂ ਨੇ ਪਹਿਲਾਂ ਆਰਡਰ ਹੀ ਉਹ ਕਰ ਦਿੱਤਾ। ਤਾਂ ਮੈਂ ਇਸ ਗੱਲ ਤੋਂ ਬੜੀ ਤਕਲੀਫਮੰਦ ਹੈ। ਇਹ ਮੈਂ ਪੰਜਾਬੀ ਮੰਚ ਜਿਹੜਾ ਹੈਗਾ, ਅਸੀਂ ਜਿਹੜੇ 5 ਲੋਕ ਬੈਠੇ ਹਾਂ, ਇਹੀ ਨਹੀਂ ਹੈ, ਠੀਕ ਹੈ। ਅੱਜ ਮੈਂ ਕਾਫੀ ਦੇਰ ਤੋਂ ਸਖਤ ਲਫ਼ਜ਼ਾਂ 'ਚ ਲਿਖ ਰਿਹਾ, ਜੋ ਕਰਕੇ ਮੈਨੂੰ ਜਾਣਿਆ ਜਾਂਦਾ ਜਾਂ ਸੁਣਿਆ ਜਾਂਦਾ। ਉਸ ਨੂੰ ਇਹ ਦੱਸਣ ਵਾਸਤੇ ਸਰਕਾਰ ਨੂੰ ਬੈਠੇ ਆ ਵੀ ਆਹ ਪਹਿਲਾਂ ਤਾਂ ਸਾਨੂੰ ਵੇਖ ਲਓ, ਤੇ ਇਹਦੇ ਪਿੱਛੇ ਇਨਵਿਜ਼ੀਬਲ ਬਹੁਤ ਕੁਝ ਬੈਠਾ। ਅਸੀਂ ਆਪਣੇ ਸਾਰੇ ਕਾਰਡ ਅੱਜ ਵੀ ਤੁਹਾਨੂੰ ਵਿਖਾਉਣ ਲੱਗੇ, ਅਸੀਂ ਵਿਖਾਵਾਂਗੇ, ਠੀਕ ਹੈ, ਸਮਾਂ ਆਉਣ ਤੇ ਵਿਖਾਵਾਂਗੇ। ਪਰ ਮਤਲਬ ਇਹ ਨਾ ਸਮਝਿਆ ਜਾਵੇ, ਸਰਕਾਰ ਇਹ ਨਾ ਸਮਝ ਲਵੇ ਤੁਹਾਡੇ ਪੁੱਛਣ ਵਾਲਾ ਕੋਈ ਨਹੀਂ। ਕਿਉਂਕਿ ਦੇਖੋ ਆਹ ਮੁੱਦਾ ਜਿਹੜਾ ਹੈਗਾ, ਇੱਕ ਮੀਟਿੰਗ ਸੱਦੀ ਹੈ ਉਹਨੇ ਕੇਜਰੀਵਾਲ ਨੇ ਦਿੱਲੀ, ਬੜੀਆਂ ਸਿਆਸੀ ਪਾਰਟੀਆਂ ਚੀਕਾਂ ਮਾਰ ਲਗੀਆਂ, ਦੇਖੋ ਜੀ ਦਿੱਲੀੋਂ ਸਰਕਾਰ ਚੱਲਦੀ ਹੈ।
ਤੇ ਜਿਹੜਾ ਗੈਂਗਸਟਰਾਂ ਨੂੰ ਮਾਰਨ ਦਾ ਜਿਹੜਾ ਹੈਗਾ ਫਰਮਾਨ ਕੀਤਾ ਹੈ, ਇਹਦੇ ਤੇ ਕਿਹਨੇ ਬੋਲਣਾ? ਕਿਉਂਕਿ ਉਹ ਟਰਸਟਡ ਹੈ, ਉਹਨਾਂ ਦਾ ਆਪਣੇ ਟਰਸਟ ਹੈ। ਜੇ ਉਸ ਪਾਸੇ ਤੁਰਨਗੇ ਤਾਂ ਪੁਰਾਣੀ ਸਰਕਾਰ ਦੇ ਪੜਦੇ ਪੱਟੇ ਜਾਣਗੇ। ਇਹ ਤਾਂ ਇਹਨਾਂ ਨੂੰ ਇਹੀ ਸੂਟ ਕਰਦਾ ਹੈ ਕਿ ਜਿਹੜੀਆਂ ਉਹ ਪਹਿਲਾਂ ਦੀਆਂ ਫਿਰਤਾਂ ਬਣੀਆਂ ਹੋਈਆਂ, ਬਿਜ਼ਨਸ ਚੱਲੇ ਹੋਏ ਆ, ਜਿਵੇਂ ਅਕਾਲੀਆਂ ਦੇ ਚਲਾਏ ਬਿਜ਼ਨਸ ਨੂੰ ਆਪਣੇ ਕਾਂਗਰਸ ਨੇ ਹੈਂਡਓਵਰ ਕਰ ਲਿਆ ਸੀਗਾ, ਹੁਣ ਇਹਨਾਂ ਦੀ ਵਾਰੀ ਆਉਂਦੀ ਉਹ ਮਸ਼ਾਲ ਨਾ ਫੜਨ ਵਾਸਤੇ ਤਿਆਰ ਬੈਠੇ ਹੈ। ਜੇ ਇਹੀ ਕੁਝ ਕਰਨਗੇ ਤਾਂ ਫਿਰ ਇਹ ਜਿਹੜਾ ਧੰਦਾ ਜਿਹੜਾ ਹੈਗਾ ਇਵੇਂ ਜਿਵੇਂ ਸਾਰੀਆਂ ਫੈਕਟਰੀਆਂ ਜਿਹੜੀਆਂ ਸ਼ਰਾਬ ਦੀਆਂ ਜਾਲੀ ਬਣੀਆਂ ਉਹ ਹੈਂਡਓਵਰ ਹੋ ਜਾਣਗੀਆਂ। ਚਾਹੀਦਾ ਤਾਂ ਇਹ ਸੀ 250 ਬਹੁਤ ਕਹਿੰਦੇ ਤਰਨਤਾਰਨ ਦੇ ਵਿੱਚ ਜਾਲੀ ਸ਼ਰਾਬ ਨਾ ਹੋਈ ਜਿਹੜੀ ਕਿ 600 ਦੇ ਕਰੀਬ ਬੰਦਾ ਬਾਅਦ ਵਿੱਚ ਟੋਟਲ ਮਰਿਆ ਹੋ। ਤੇ ਉਸ ਤੋਂ ਇਲਾਵਾ ਹੋਰ ਪਿਛਲੇ ਡਰੱਗ ਦਾ ਕੰਸਰਨ ਉਸ ਕੱਲੇ ਜਿਹੜੀ ਮੌਤਾਂ ਦੇ ਸੰਬੰਧ ਵਿੱਚ 11 ਐਮਐਲਏ ਸੀ, ਮੈਂ ਨਾਮ ਵੀ ਲਏ ਸੀਗੇ ਔਰ ਮੰਤਰੀ ਸੀ ਜਿਹਦੇ ਬਾਈ ਨੇਮ ਈਡੀ ਦੀ ਫਾਈਲ ਦੇ ਨਾਮ ਬੋਲਦਾ। ਤੁਸੀਂ ਉਹਨਾਂ ਦੀ ਤਫਤੀਸ਼ ਕਰੋ, ਤੁਸੀਂ ਉਹਨਾਂ ਨੂੰ ਫੜ ਕੇ ਦੇਖੋ। ਕਰਪਸ਼ਨ ਸਾਡੇ ਲੁਧਿਆਣੇ ਦੇ ਵਿੱਚ ਇੱਕੋ ਹੀ ਮੰਤਰੀ ਹੈਗਾ ਜਿਹਨੇ ਦੁਨੀਆ ਦੀ ਸਭ ਤੋਂ ਵੱਡੀ ਕਰਪਸ਼ਨ ਲੱਖਾਂ ਕਰੋੜਾਂ ਚ ਕੀਤੀ ਹੈ, ਉਹ ਕਿਹਨੇ ਚੈੱਕ ਕਰਨੀ ਹੈ? ਜਾਂ ਹੋਰ ਉਹ ਤਾਂ ਸਾਨੂੰ ਪਤਾ ਕਿਉਂਕਿ ਅਸੀਂ ਨੇੜੇ ਬੈਠੇ ਹਾਂ। ਹਰ ਇੱਕ ਇਸ ਸਰਕਾਰ ਪਿਛਲੀ ਦੇ ਵਿੱਚ ਕਰਪਸ਼ਨਾਂ ਦੇ ਰਿਕਾਰਡ ਟੁੱਟ ਗਏ। ਇਹ ਨਹੀਂ ਕਿ ਪਹਿਲਾਂ ਪੁਰਾਣੀ ਸਰਕਾਰਾਂ ਨੇ ਘੱਟ ਕੀਤੀ ਸੀ, ਪਰ ਇਹਨਾਂ ਨੇ ਉਹਨਾਂ ਨੂੰ ਚੰਗਾ ਸਾਬਤ ਕਰ ਦਿੱਤਾ। ਤਾਂ ਹੁਣ ਖਰਚਾ ਇਸੇ ਗੱਲ ਦਾ ਹੋ ਰਿਹਾ ਕਿ ਇਹ ਜਿਹੜੀ ਪਾਰਟੀ ਹੈਗੀ ਹੈ ਉਹਨਾਂ ਦੋਨਾਂ ਰਵਾਇਤੀ ਪਾਰਟੀਆਂ ਨੂੰ ਚੰਗਾ ਸਾਬਤ ਕਰਨ ਦੇ ਰਾਹ ਨਾ ਤੁਰ ਪਵੇ। ਇਸ ਕਰਕੇ ਸਾਡਾ ਜਿਹੜਾ ਹੈਗਾ, ਇਸ ਗੱਲ ਨੂੰ ਮੈਂ 1 ਘੰਟਾ ਗੱਲ ਕਰ ਸਕਦਾ ਹੋਰ ਵਿਸ਼ਿਆਂ ਤੇ ਲਿਜਾ ਕੇ, ਠੀਕ ਹੈ, ਪਰ ਪਰਪਸ ਜਿਹੜਾ ਹੈ ਅੱਜ ਦਾ ਮੈਸੇਜ ਦੇਣ ਦਾ ਇਹ ਹੈਗਾ ਕਿ ਸਾਡਾ ਜਿਹੜਾ ਪੁਲਿਸ ਤੰਤਰ ਹੈ ਉਹ ਜਾਗ ਪਵੇ, ਉਹ ਸ਼ਰਮ ਕਰ ਲੈ ਮਾੜੀ ਮੋਟੀ। ਉਹਨਾਂ ਦੇ ਘਰ ਵੀ ਬੱਚੇ ਹੈ, ਉਹਨਾਂ ਦੇ ਘਰ ਵੀ ਧੀਆਂ ਭੈਣਾਂ ਹੈਗੀਆਂ, ਨਾ ਇੱਥੇ ਜਿਹੜੀਆਂ ਰੇਪ ਦੀਆਂ ਵਿਕਟਮ ਬੈਠੀਆਂ। ਬੜੇ ਇੰਟਰਸਟਿੰਗ ਮੈਂ ਲੁਧਿਆਣੇ ਦੀ ਗੱਲ ਦੱਸਦਾ, 1.25 ਸਾਲ ਤੋਂ ਮੈਂ ਖੁਦ ਧਰਨੇ ਤੇ ਬੈਠਾ ਅੱਜ ਤੱਕ। ਪਹਿਲਾਂ ਸਰਕਾਰ ਕੈਪਟਨ ਸਾਹਿਬ ਕੋਲ ਟੈਚੀ ਜਾਂਦੇ ਰਹੇ, ਫਿਰ ਚੰਨੀ ਸਾਹਿਬ ਆ ਗਏ, ਚੰਨੀ ਸਾਹਿਬ ਕੋਲ ਟੈਚੀ ਜਾਂਦੇ ਰਹੇ, ਠੀਕ ਹੈ। ਹੁਣ ਕਹਿੰਦੇ ਰਾਘਵ ਚੜੇ ਕੋਲ ਟੈਚੀ ਚਲਾ ਗਿਆ, ਮਹੀਨਾ ਹੋ ਗਿਆ ਸਰਕਾਰ ਆਈ ਨੂੰ, ਹੁਣ ਕਿਉਂ ਨਹੀਂ ਫੜਦੇ? ਪੀਓ ਹੋ ਚੁੱਕੇ ਆ, ਪ੍ਰਾਪਰਟੀ ਅਟੈਚਮੈਂਟ ਦੇ ਆਰਡਰ ਹੋ ਗਏ, ਸਾਡੇ ਕੋਲ ਟਾਈਮ ਨਹੀਂ ਹੈਗਾ ਕਿਉਂਕਿ ਘਰੋਂ ਭੱਜੇ ਹੋਏ, ਘਰੋਂ ਤਾਂ ਹੁਣ ਭੱਜੇ 4 ਦਿਨ ਪਹਿਲਾਂ। ਤੇ ਜੇ ਗੈਂਗਸਟਰਾਂ ਨੂੰ ਕਲਕੱਤੇ ਜਾ ਕੇ ਫੜਿਆ ਜਾ ਸਕਦਾ ਹੈ ਤੇ ਜਿਹੜਾ ਪੋਲੀਟੀਸ਼ੀਅਨ ਨੂੰ ਘਰੋਂ ਭਗੌੜਿਆ ਉਹਨੂੰ ਫੜਨ ਵਾਸਤੇ ਕੋਈ ਪ੍ਰੋਬਲਮ ਹੈ? ਗੱਲ ਕੀ ਹੈ? ਗੱਲ ਇਸ ਤਰ੍ਹਾਂ ਦਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਪੈਸਾ ਇਕੱਠਾ ਕੀਤਾ ਹੋਇਆ ਇੱਕ ਦੂਜੇ ਨੂੰ ਲੁੱਟਦੇ ਆ। ਇਹ ਜਿਹੜਾ ਭਾਈਚਾਰਾ ਹੈ ਇੱਕ ਲਿਮਿਟ ਤੱਕ ਇਹਨਾਂ ਦਾ ਆਪਣਾ ਹੈਗਾ, ਜਦੋਂ ਲੋੜ ਪੈਂਦੀ ਹੈ ਫਿਰ ਇਹਦੀ ਫਾਈਲਾਂ ਬਣਦੀਆਂ ਇੱਕ ਦੂਜੇ ਦੇ ਬਲੈਕਮੇਲ ਕਰਨ ਵਾਸਤੇ। ਇਹਨਾਂ ਸਾਰਿਆਂ ਦੀਆਂ ਫਾਈਲਾਂ ਦਿੱਲੀ ਪਈਆਂ ਮੋਦੀ ਕੋਲ। ਗੱਲ ਤਾਂ ਇਹ ਹੈ ਵੀ ਇਸ ਹਮਾਮ 'ਚ ਸਾਰੇ ਲੱਗੇ ਤੇ ਆਪਾਂ ਉਮੀਦ ਕਰਦੇ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਸ਼ਾਇਦ ਇਹਦੇ ਵਿੱਚੋਂ ਕੁਝ ਚੰਗਾ ਕਰੂਗੀ। ਭਗਵੰਤ ਮਾਨ ਵਰਗੇ ਬੰਦੇ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਰਨਗੇ, ਪਰ ਭਗਵੰਤ ਮਾਨ ਦੀ ਕਮਜ਼ੋਰੀ ਮੰਤਰੀ ਮੰਡਲ ਤੋਂ ਦਿਖਾਈ ਦਿੰਦੀ ਹੈ। ਇੱਕ ਬੰਦਾ ਵੀ ਜਿਹੜਾ ਹੈਗਾ ਉਹਦੇ ਕੰਸਰਨ ਨਹੀਂ ਹੈਗਾ, ਸਾਰਾ ਕੁਝ ਦਿੱਲੀ ਨੂੰ ਆਇਆ। ਕੋਈ ਫੈਸਲਾ ਜਿਹੜਾ ਅੱਜ ਤੱਕ ਭਗਵੰਤ ਮਾਨ ਦਾ ਦਿਖਾਈ ਦਿੰਦਾ ਪੰਜਾਬ ਦੇ ਉੱਤੇ, ਇੱਥੇ ਰੇਤੇ ਦਾ ਸੀਗਾ ਕੰਮ, ਉਹਦੇ ਤੇ ਕੋਈ ਫੈਸਲਾ ਨਹੀਂ ਲਿਆ। ਬੱਸਾਂ ਦੀ ਸਾਰੀ ਪ੍ਰਾਈਵੇਟਾਈਜੇਸ਼ਨ, ਸਾਰੇ ਇਹਨਾਂ ਪੁਰਾਣੇ ਰਵਾਇਤੀ ਪਾਰਟੀਆਂ ਦੇ ਮਾਲਕ ਨੇ ਇਹ। ਬਿਜਲੀ ਤੇ ਇਹਨਾਂ ਨੇ ਸਾਰਾ ਪ੍ਰਾਈਵੇਟ ਕੀਤਾ ਹੋਇਆ। ਕਿਹੜੀ ਚੀਜ਼ ਹੈਗੀ ਜਿਹੜੀ ਇਹਨਾਂ ਨੇ ਛੱਡੀ ਹੋਈ ਹੈ ਪੰਜਾਬ ਦੀ, ਜਿਹੜੀ ਕਿ ਉਹ ਮਤਲਬ ਨਾ ਤਾਂ ਬਜਾਓ ਤੇ ਕੀਤਾ ਹੋਵੇ? ਸਾਰਾ ਪੈਸੇ ਦਾ ਫਲੋ ਜਿਹੜਾ ਹੈਗਾ ਇਹਨਾਂ ਦੇ ਘਰਾਂ 'ਚ ਜਾਂਦਾ ਤੇ ਸਟੇਟ ਨੇ ਤਾਂ ਕਰਜ਼ੇ ਵਿੱਚ ਜਾਣਾ ਹੀ ਹੈ। ਜਿਹੜਾ 3 ਲੱਖ ਆਪਾਂ ਕਰਦੇ ਹਾਂ, 4 ਲੱਖ ਤੋਂ ਟੱਪ ਗਿਆ ਤੇ ਜਿਹਦੀਆਂ ਰਹੀ ਸਹੀ ਫਿਕਰ ਕੱਢੀਏ ਤਾਂ 5 ਲੱਖ ਦੇ ਨੇੜੇ ਚਲਾ ਜਾ ਰਿਹਾ। ਉਹ ਦਿਖਾਇਆ ਕੁਝ ਹੋਰ ਜਾ ਰਿਹਾ ਹੈ, ਵੱਧਦਾ ਤੁਰਿਆ ਜਾ ਰਿਹਾ। 3500 ਕਰੋੜ ਰੁਪਇਆ ਦਾ ਸਰਕਾਰ ਨੇ ਕਹਿੰਦੇ ਇਸ ਮਹੀਨੇ ਵਿੱਚ ਗਾਂ ਵਧਾ ਲਿਆ। ਪਰ ਜੇ ਇਹ ਕੁਝ ਹੀ ਕਰਨਾ ਹੈ ਤਾਂ ਫਿਰ ਤੁਹਾਨੂੰ ਕਿਹੜਾ ਕਿਉਂ ਅਸੀਂ? ਤਾਂ ਇਸ ਕਰਕੇ ਇਹ ਯਾਦ ਰੱਖਣ, ਇਲੈਕਸ਼ਨ ਬੜੇ ਆਉਣੇ ਆ। 22 ਇਲੈਕਸ਼ਨ ਸੰਗਰੂਰ ਦਾ ਆਇਆ ਖੜਾ, ਉਸ ਤੋਂ ਬਾਅਦ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਣੇ ਆ, ਉਸ ਤੋਂ ਬਾਅਦ ਪੰਚਾਇਤਾਂ ਦੇ ਇਲੈਕਸ਼ਨ ਆਉਣੇ ਆ, ਉਸ ਤੋਂ ਬਾਅਦ ਜਿਹੜਾ 24 ਦੇ ਵਿੱਚ MP ਦਾ ਇਲੈਕਸ਼ਨ ਆਉਣਾ। ਇੰਨੇ ਜਿਹੜੇ ਪ੍ਰੀਖਿਆਵਾਂ ਦੇ ਵਿੱਚੋਂ ਇਸ ਸਰਕਾਰ ਨੂੰ ਲੱਗਣਾ ਬਹੁਤ ਔਖਾ ਹੋ ਜਾਊਗਾ। ਅਕਾਲੀ ਇਹਨਾਂ ਦੇ ਖਿਲਾਫ, ਕਾਂਗਰਸੀ ਇਹਨਾਂ ਦੇ ਖਿਲਾਫ ਦੇਖਣ ਨੂੰ ਅੰਦਰੋਂ ਨਹੀਂ ਲੱਗਦਾ ਅੱਜ ਦੀ ਡੇਟ ਵਿੱਚ, ਪਰ ਜਿਹੜੇ ਸਾਡੇ ਵਰਗੇ ਲੋਕ ਜਿਹੜੇ ਕਿ ਅਸੀਂ ਸਪੋਰਟ ਕਰਨਾ ਸੀ ਜਾਂ ਦੇਖਣਾ ਸੀ ਕਿ ਸਰਕਾਰ ਨਵੀਂ ਆਈ ਹੈ, ਅਸੀਂ ਕੁਝ ਇਹਨਾਂ ਦਾ ਮੋਢੇ ਨਾਲ ਮੋਢਾ ਜੋੜ ਸਕੀਏ, ਅੱਜ ਸਾਨੂੰ ਇਹਨਾਂ ਨੇ 27 ਮਹੀਨੇ ਦੀ ਸਾਹਮਣੇ ਬਿਠਾ ਲਿਆ। ਇਹ ਫਿਰ ਕਿਵੇਂ, ਕਿਸ ਤਰੀਕੇ ਨਾਲ ਚਲਾ ਲੈਣਗੇ? ਤੁਸੀਂ ਦੇਖੋ, ਮੈਂ ਵੀਡੀਓ ਬਾਰੇ ਬਹੁਤ ਚੰਗੇ ਵਿਚਾਰ ਨਹੀਂ ਰੱਖਦਾ ਹੁੰਦਾ, ਮੈਨੂੰ ਚੰਗਾ ਵੀ ਨਹੀਂ ਕਿਹਾ ਜਾਂਦਾ ਵੀ ਵੀਡੀਓ ਬਾਰੇ ਵੀ ਬੋਲਦਾ। ਜੇ ਵੀਡੀਓ ਸਾਡਾ ਸਿਰ ਹੁੰਦਾ ਤਾਂ ਇਹ ਲੋਕ ਇੱਥੋਂ ਤੱਕ ਨਹੀਂ ਪਹੁੰਚ ਸਕਦੇ ਸੀ। ਜੋ ਪੰਜਾਬ ਦਾ ਬਰਬਾਦੀ ਜਿਹੜੀ ਹੈਗੀ ਹੈ, ਜੇ ਜ਼ਿੰਮੇਵਾਰੀ ਹੈਗੀ ਹੈ ਨਾ, ਮੈਂ ਖੁਦ ਲੈਣਾ ਹੁੰਦਾ ਕਿਸੇ ਨੂੰ ਕਹਿਣ ਤੋਂ ਪਹਿਲਾਂ, ਮੈਂ 32 ਸਾਲ ਪੁਲਿਸ ਦੀ ਨੌਕਰੀ ਕੀਤੀ ਹੈ। ਪੰਜਾਬ ਦੀ ਬਰਬਾਦੀ ਅਸੀਂ ਸਾਹਮਣੇ ਵੇਖੀ, ਆਪਣੇ ਉਹਦੇ ਹਿੱਸੇਦਾਰ ਵੀ ਰਹੇ ਹਾਂ। ਚੁੱਪ ਰਹਿ ਕੇ ਜਾਂ ਵਿੱਚ ਨਾਲ ਸ਼ਾਮਲ ਹੋ ਕੇ, ਉਵੇਂ ਮੀਡੀਆ ਨੂੰ ਵੀ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਕਿ ਪੰਜਾਬ ਦੀ ਬਰਬਾਦੀ ਕਰਨ ਵਿੱਚ ਜਿਹੜੇ ਤੁਸੀਂ ਲੋਕ ਸਾਹਮਣੇ ਬੈਠੇ ਹੋ, ਤੁਹਾਡਾ ਵੀ ਪੂਰੇ ਦਾ ਪੂਰਾ ਯੋਗਦਾਨ ਹੈ। ਜੇ ਇਹਨਾਂ ਨੂੰ ਉਹਨਾਂ ਦੇ ਸਾਹਮਣੇ ਫੋਟੋ ਉਦੋਂ ਹੀ ਵਿਖਾਈ ਜਾਂਦੀ ਕਿ ਤੁਸੀਂ ਇਹ ਕਰਦੇ ਹੋ ਜੋ ਮੈਂ ਗੱਲ ਕਰ ਰਿਹਾ, ਇਹ ਤੁਸੀਂ, ਕਿਉਂਕਿ ਤੁਹਾਡੇ ਕੋਲ ਤਾਂ ਫਿਰ ਉਹ ਹੈਗਾ ਸਾਰਾ ਕੁਝ ਅਵੇਲੇਬਲ। ਮੈਂ ਤਾਂ ਤੁਹਾਨੂੰ ਇਕੱਠੇ ਕਰਕੇ ਆਪਣੇ ਸੋਰਸਸ ਕਰਕੇ ਲਿਮਿਟਡ ਨਾਲ ਬਹਿ ਕੇ ਤੁਹਾਡੇ ਨਾਲ ਗੱਲ ਕਰ ਰਿਹਾ। ਜੇ ਮੀਡੀਆ ਅੱਜ ਆਪਣੇ ਜਿਹੜੇ ਹੈਗੇ ਫਰਜ਼ਾਂ ਨੂੰ ਅੱਜ ਹੀ ਜਾਗ ਲਿਆ, ਆਪਣੇ ਕੋਲ ਗਵਾਉਣ ਨੂੰ ਕੀ ਹੈਗਾ? ਅਸੀਂ ਔਲਾਦਾਂ ਆਪਣੀਆਂ ਨਸ਼ਿਆਂ ਤੇ ਲਾ ਲਈਆਂ, ਬਾਹਰ ਕਰ ਦਿੱਤੀਆਂ, ਠੀਕ ਹੈ, ਪੂਰੀ ਦੀਆਂ ਪੂਰੀਆਂ ਪੀੜ੍ਹੀਆਂ ਖਾ ਗਈ ਤੁਹਾਡੇ ਇਹ ਪੋਲੀਟੀਸ਼ੀਅਨ। ਤੇ ਤੁਹਾਡੇ ਵਾਸਤੇ ਬਚੇ ਕੌਣ ਹੈ? ਇੱਕ ਅਨੰਤ ਵੀਰ ਬਾਦਲ ਜੰਮ ਪਿਆ ਅਗਲੇ ਵਾਸਤੇ, ਉਧਰੋਂ ਅਰਜਨ ਬਾਦਲ ਜੰਮ ਪਿਆ, ਉਧਰੋਂ ਨਰਵਾਣ ਹੋਰਾਂ ਦੇ ਘਰੇ ਅੜਾਦਾ ਜੰਮ ਪਈਆਂ, ਤੇ ਬਾਕੀ ਦੀਆਂ ਚੇਅਰਮੈਨੀਆਂ ਤੇ ਮੰਤਰੀਆਂ ਪਿੱਛੇ ਇਹਨਾਂ ਦੇ ਮੰਤਰੀਆਂ ਦੇ ਘਰੇ ਲੋਕ ਜੰਮ ਪਏ। ਇਸ ਵਾਸਤੇ ਅਸੀਂ ਪੰਜਾਬੀ ਬੈਠੇ, ਆਹੀ ਸਾਡੀ ਔਕਾਤ ਹੈ।
ਸੋ ਇਹ ਮੀਡੀਆ ਜਿਹੜਾ ਹੈਗਾ ਬਹੁਤ ਵੱਡਾ ਮਤਲਬ ਇੱਕ ਥੰਮ ਹੈ। ਇਹ ਮਤਲਬ ਮੈਂ ਸਾਰੇ ਮੀਡੀਆ ਨੂੰ ਬੇਨਤੀ ਕਰਦਾ ਕਿ ਕੋਈ ਉਹ ਨਹੀਂ ਹੁੰਦਾ ਕਿ ਕਿਸੇ ਨੂੰ ਸਖਤ ਲਫ਼ਜ਼ਾਂ ਵਿੱਚ ਕਹਿ ਕੇ ਇੱਕ ਨਫ਼ਰਤ ਦਾ ਪਾਤਰ ਬਣਿਆ ਜਾਵੇ। ਮੇਰੀ ਹਿਰਦੇ ਦੀ ਪੀੜਾ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਤੁਹਾਡੇ ਘਰ ਨਹੀਂ ਹੋਣੀ ਚਾਹੀਦੀ। ਹਰ ਇੱਕ ਬੰਦਾ ਜਿਹੜਾ ਹੈਗਾ ਉਹ ਅਫੈਕਟਡ ਹੈ ਇਸ ਚੀਜ਼ ਤੋਂ। ਜੇ ਆਪਾਂ ਪਰਸਨਲੀ ਪਾਸੇ ਹਟੀਏ, ਕੋਈ ਦੱਸੋ ਮੈਨੂੰ ਕਿਹੜਾ ਘਰ ਜੇ ਕਿਸੇ ਦੇ ਘਰ ਦੇ ਚ ਅੱਗ ਨਹੀਂ ਲੱਗੀ ਹੋਈ ਤੇ ਉਹਦੇ ਗੁਆਂਢ ਲੱਗੀ ਹੋਈ, ਰਿਸ਼ਤੇਦਾਰੀ 'ਚ ਲੱਗੀ ਹੋਈ, ਕਿਸੇ ਭੈਣ ਭਰਾ ਦੀ ਲੱਗੀ ਹੋਈ, ਸਾਰੇ ਅਸੀਂ ਅਫੈਕਟਡ ਹੈ, ਪਰ ਅਸੀਂ ਬੋਲਣ ਦੀ ਹਿੰਮਤ ਨਹੀਂ ਰੱਖਦੇ। ਉਹ ਜਿਹੜਾ ਤਾਣਾ ਬਾਣਾ ਮੌਜੂਦਾ ਇਸ ਟਾਈਮ ਹੈਗਾ, ਮੈਂ ਪੁਲਿਸ ਡਿਪਾਰਟਮੈਂਟ ਦੀ ਨੌਕਰੀ ਕੀਤੀ ਹੈ, ਬਦਕਿਸਮਤੀ ਨਾਲ 33-34 ਸਾਲ ਹੋ ਗਏ ਆ। ਜਿਹੜੇ ਅੱਜ ਦੀ ਡੇਟ 'ਚ ਸੀਨੀਅਰ ਬਿਊਰੋਕਰੇਟ ਹੈ ਤੇ ਸੀਨੀਅਰ ਪੁਲਿਸ ਅਫਸਰ ਹੈ, ਇੱਕ ਨੂੰ ਜਾਣਦਾ। ਦੁੱਖ ਨਾਲ ਕਹਿਣਾ ਪੈ ਰਿਹਾ, ਮੈਂ ਇੱਕ ਬੰਦੇ ਬਾਰੇ ਵੀ ਤੁਹਾਨੂੰ ਕਹਿ ਨਹੀਂ ਸਕਦਾ ਕਿ ਆਹ ਬੰਦਾ ਜੇ ਅੱਗੇ ਲੈ ਆਈਏ ਤਾਂ ਸਟੇਟ ਦਾ ਕੁਝ ਭਲਾ ਕਰ ਸਕਦਾ। ਇਸ ਤੋਂ ਮਾੜੀ ਕਿਸਮਤ ਕੋਈ ਹੋ ਸਕਦੀ ਕਿਸੇ ਸਟੇਟ ਨੂੰ? ਜਿਹਦੀ ਸਟੇਟ ਦੇ ਵਿੱਚ ਜਿਹੜੇ ਮਾਲਕ ਬਿਊਰੋਕਰੇਟਸ ਹੈ ਉਹ ਵੀ ਇੰਨੇ ਸੈਲਫਿਸ਼ ਹੋਣ, ਪੈਸਾ ਲੁੱਟਣ ਤੋਂ ਇਲਾਵਾ ਦੂਜਾ ਕੰਮ ਨਾ ਜਾਣਦੇ ਹੋਣ, ਉੱਪਰ ਪੋਲਿਟਿਕਸ ਜਿਹੜਾ ਬੈਠਾ ਹੈ ਉਹਦਾ ਆਏ ਟੈਂਪਰੇਰੀ ਤੁਹਾਡੇ ਵਾਸਤੇ। ਉਹ ਬੜੀ ਹੀ ਬੈਡ ਸਟੇਟ ਵਿੱਚ ਜਿਹੜੀ ਹੈਗੀ ਆਪਣੀ ਹਾਲਤ ਵਿੱਚ ਸਟੇਟ ਹੈਗੀ ਹੈ। ਇਹਦੇ ਵਿੱਚ ਜਿਹੜਾ ਹੈਗਾ ਮਤਲਬ ਸਾਡੇ ਕੋਲ ਖਵਾਉਣ ਨੂੰ ਮਤਲਬ ਜਿਹੜੀਆਂ ਗਿਰਜਾਂ ਨੇ ਖਾ ਲਿਆ, ਉਸ ਤੋਂ ਬਾਅਦ ਸਾਡੇ ਕੋਲ ਬਚਿਆ ਕੁਛ ਨਹੀਂ ਹੈਗਾ। ਇਹ ਸਰਕਾਰ ਨੂੰ ਤਰਸ ਕਰਨਾ ਚਾਹੀਦਾ ਹੈ। ਇਹ ਸਰਕਾਰ ਨੂੰ ਅਸੀਂ ਇਹ ਨਹੀਂ ਕਰਨ ਦੇਵਾਂਗੇ, ਜਾਂ ਇਹ ਕੁਝ ਆਵਾਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਬੰਦ ਕਰਨੀਆਂ ਪੈਣਗੀਆਂ ਜੇਲ੍ਹਾਂ ਵਿੱਚ ਛੱਡ ਕੇ, ਜਾਂ ਕੋਈ ਸਾਡਾ ਹੋਰ ਇਲਾਜ ਕਰਨਾ ਪਊਗਾ। ਇਹ ਤੋਂ ਘੱਟ ਆਵਾਜ਼ਾਂ ਬੰਦ ਨਹੀਂ ਹੋਣੀਆਂ। ਵਾਰਨਿੰਗ ਦਿੰਦੇ ਆ ਭਗਵੰਤ ਮਾਨ ਦੀ ਸਰਕਾਰ ਨੂੰ, ਜੇ ਇਹਨਾਂ ਨੇ ਇੱਕ ਵੀ ਐਨਕਾਊਂਟਰ ਦੇ ਨਾਂ ਤੇ ਸਾਡੇ ਬੱਚੇ ਦਾ ਕਤਲ ਕੀਤਾ, ਬਰਦਾਸ਼ਤ ਨਹੀਂ ਕਰਾਂਗੇ। ਐਸਾ ਜਲੂਸ ਕੱਢਾਂਗੇ, ਆਪਦੇ ਮਰਨ ਤੱਕ ਲੜਾਈ ਲੜਾਂਗੇ। ਇਹ ਮੈਸੇਜ ਤਾਂ ਮੈਂ ਇਹ ਦੇਣਾ ਚਾਹੁੰਦਾ ਜਿਹੜਾ ਅੱਜ ਪਰਪਸ ਸੀਗਾ। ਤੇ ਜਿਹੜੀ ਸਾਡੀ ਪੁਲਿਸ ਅਫਸਰ ਹੈਗੇ ਆ ਉਹਨਾਂ ਦੇ ਜੇ ਮੈਂ ਗੱਲਾਂ ਕਰਨ ਲੱਗ ਜਾਵਾਂ ਤਾਂ ਫਿਰ ਤੁਸੀਂ ਬੱਕਿਓ ਮਰੇ ਅਜਾੜ ਹੀ ਹੈਗੀ ਹੈ। ਅੱਜ ਡੀਜੀਪੀ ਸਾਹਿਬ ਕੱਲ ਪਰਸੋਂ ਕਹਿ ਰਹੇ ਸੀ 158 ਮਰਡਰ ਹੋਏ ਆ ਤੇ 6 ਮਰਡਰ ਵਿੱਚੋਂ ਸਿਰਫ ਗੈਂਗਸਟਰ ਨਾਲ ਕੰਸਰਨ ਹੈ। ਫਿਰ ਕੀ ਲੋੜ ਪੈ ਗਈ ਸੀ ਸੈੱਟ ਬਣਾਉਣ ਦੀ? ਜੇ 6 ਹੀ ਸੀਗੇ ਤਾਂ, ਜੇ 6 ਹੀ ਬੰਦੇ ਗੈਂਗਸਟਰ ਨਾਲ ਕੰਸਰਨ ਹੋਵੇ ਤੇ ਫਿਰ ਕਾਹਦੇ ਵਾਸਤੇ ਇੱਕ ਐਡਾ ਵੱਡਾ ਖੜਾ ਕਰਤਾ ਇਨਫਰਾਸਟ੍ਰਕਚਰ? ਇਹਨਾਂ ਨੂੰ ਲਿਆਓ ਜੀ, ਸ਼ਿਕਾਰ ਕਰੋ ਇਹਨਾਂ ਦਾ, ਮਾਰੋ ਇਹਨਾਂ ਨੂੰ। ਸੋ ਬਹੁਤ ਗੱਲਾਂ ਹੈਗੀਆਂ, ਬੜੀਆਂ ਕਮਜ਼ੋਰੀਆਂ। ਮਜੀਠੀਆ ਜੇਲ੍ਹ ਵਿੱਚ ਬੈਠਾ ਹੈ ਸਭ ਤੋਂ ਵੱਡੇ ਕ੍ਰਾਈਮ ਦੇ ਵਿੱਚ ਜਿਹੜਾ ਸਾਡਾ, ਠੀਕ ਹੈ, ਉਹਦੀ ਤੇ ਬਾਰਗੇਨਿੰਗ ਚੱਲ ਰਹੀ ਹੈ, ਠੀਕ ਹੈ। ਪਹਿਲਾਂ ਇਹਨਾਂ ਨੇ ਹਿੰਟ ਦਿੱਤਾ ਉਹਦੀ ਰਿਮਾਂਡ ਨਾ ਲੈ ਕੇ, ਠੀਕ ਹੈ। ਐਡੇ ਵੱਡੇ ਸਿਸਟਮ ਵਿੱਚ 600 ਕਰੋੜ ਦੇ ਜਿਹੜੇ ਔਨ ਰਿਕਾਰਡ ਹੈ ਜਿਹੜੀ ਉਹ ਫਾਈਲ ਜਿਹੜੀ ਜਸਟਿਸ ਬੈਂਸ ਦੀ ਜਿਹੜੀ ਰਿਪੋਰਟ ਹੈ ਹੁਣ ਔਨ ਰਿਕਾਰਡ ਹੈ, ਉਸ ਦੇ ਬਾਵਜੂਦ ਵੀ ਅਸੀਂ ਰਿਮਾਂਡ ਨਹੀਂ ਮੰਗ ਰਹੇ ਉਹਦਾ। ਤੇ ਆ ਡੀਜੀਪੀ ਜਿਹੜਾ ਭਾਵਰਾ ਹੁਣ ਬੈਠਾ ਇਹਦੀ ਗ੍ਰਾਂ ਦੇ ਵਿੱਚ, ਉਦੋਂ ਸਰਕਾਰ ਨਹੀਂ ਸੀ, ਸਰਕਾਰ ਤਾਂ ਬਾਅਦ ਚ ਬਣੀ। ਤੇ ਹੁਣ ਜਿਹੜੀ ਹੈਗੀ ਹੈ ਤਰੀਕਾਂ ਗਾਂਹ ਪੈ ਰਹੀਆਂ ਕਿਉਂਕਿ ਬਾਰਗੇਨਿੰਗ ਚੱਲ ਰਹੀ ਹੈ। ਹਜ਼ਾਰਾਂ ਕਰੋੜਾਂ ਦੀ ਬਾਰਗੇਨਿੰਗ ਹੋਊਗੀ ਦਿੱਲੀ, ਉੱਥੋਂ ਫਿਰ ਰੋਕ ਮਾ ਜਾਣਗੇ, ਫਿਰ ਕੋਰਟਾਂ ਦਾ ਨੰਬਰ ਆ ਜਾਊਗਾ, ਕੋਰਟਾਂ ਤੋਂ ਜੋ ਮਰਜ਼ੀ ਕਰਾ ਲਓ। ਹਾਈ ਕੋਰਟ ਆ, ਸੁਪਰੀਮ ਕੋਰਟ ਆ, ਇਹਨਾਂ ਨੇ ਆਪਣੇ ਮਤਲਬ ਨੂੰ ਵਰਤਣ ਨੂੰ ਰੱਖੀਆਂ ਹੋਈਆਂ, ਤੁਹਾਡੇ ਇਨਸਾਫ ਦੇਣ ਵਾਸਤੇ ਨਹੀਂ ਰੱਖੀਆਂ ਹੋਈਆਂ। ਉਹ ਇਸ ਕਰਕੇ ਉਹ ਮੈਂ ਕਰਦਾ ਮਤਲਬ ਕਿ ਦੇਖੋ ਤੁਸੀਂ ਥੋੜੀ ਬੈਡ ਸਟੇਟ ਹੋਰ ਦੇਖੋ, ਅਸੀਂ ਕਿਹਦੇ ਕੋਲ ਜਾਵਾਂਗੇ? ਅਸੀਂ ਕੋਰਟਾਂ ਕੋਲ ਜਾਂਦੇ, ਅਸੀਂ ਹੁਣ ਸੇ ਭੋਗੀ ਰਹੇ ਹਾਂ, ਸੋਚਦੇ ਅਸੀਂ ਕਿਤੇ ਇਨਸਾਫ ਕੋਰਟਾਂ 'ਚ ਮਿਲ ਜੂਗਾ। ਕੋਰਟਾਂ ਵਿੱਚ ਵੀ ਕੁਝ ਨਹੀਂ, ਕੋਰਟਾਂ ਤਾਂ ਬਿਲਕੁਲ ਹੀ ਜਿਹੜੀ ਇਹਨਾਂ ਨੇ ਸਰੈਂਡਰ ਹੀ ਕਰਦੀਆਂ। ਮੇਰੇ ਕੇਸ ਦੇ ਵਿੱਚ ਫਿਰ ਮਤਲਬ ਇੱਕ ਹਾਈ ਕੋਰਟ ਦੇ ਜੱਜ ਦੀ ਡਾਇਰੈਕਟ ਇਨਵੋਲਵਮੈਂਟ ਕਰਕੇ ਉਹਨੇ ਮੈਨੂੰ ਡਿਸਮਿਸ ਕਰਾਇਆ। ਪਰਸਨਲੀ ਮੈਂ ਜਾਊਂਗਾ, ਉਹ ਆਪ ਘਰੇ ਬੈਠਾ ਡਿਸਮਿਸ ਹੋ ਕੇ। ਇੱਥੇ ਜਿਹੜਾ ਰੱਬ ਦਾ ਇਨਸਾਫ ਹੈ ਇੱਥੇ ਹੀ ਹੈਗਾ। ਸੋ ਬੇਨਤੀ ਇਹ ਹੈਗੀ ਕਿ ਸਾਡੀ ਸਟੇਟ ਦਾ ਬਹੁਤ ਮਾੜਾ ਹਾਲ ਹੈ। ਇਸ ਮਾਮਲੇ ਵਿੱਚ ਇਸ ਗੱਲਬਾਤ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਇੱਕ ਸੁਨੇਹਾ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦਾ। ਜਿਹੜੇ ਬੱਚੇ ਮੈਂ ਅੱਜ ਆਪਣੀ ਪੋਸਟ ਵਿੱਚ ਪਾਇਆ ਗੈਂਗਸਟਰ ਬਣਾ ਕੇ ਘਰਾਂ ਚੋਂ ਕੱਢੇ ਗਏ ਹੈ, ਭੱਜੇ ਹੋਏ ਹੈ, ਕਿਰਪਾ ਕਰਕੇ ਸਾਡੇ ਨਾਲ ਕੰਟੈਕਟ ਕਰ ਲੈਣ, ਮੇਰੇ ਨਾਲ ਕੰਟੈਕਟ ਕਰ ਲੈਣ। ਨੰਬਰ ਮੈਂ ਆਪਣਾ ਹੱਥਾਂ ਤੇ ਪਾਇਆ ਹੋਇਆ, ਬੋਲ ਕੇ ਵੀ ਦੱਸ ਦਿੰਦੇ ਹੈਗੇ 9779682287। ਇਸ ਨੰਬਰ ਤੇ ਕੰਟੈਕਟ ਕਰ ਲਓ। ਜਿਹੜਾ ਮਰਜ਼ੀ ਕੈਟਾਗਰੀ ਦਾ ਗੈਂਗਸਟਰ ਹੈ ਮੇਰੇ ਨਾਲ ਕੰਟੈਕਟ ਕਰੋ, ਅਸੀਂ ਆਵਾਂਗੇ, ਅਸੀਂ ਪੇਸ਼ ਕਰਾਂਗੇ। ਇਹਨਾਂ ਦੀ ਹਿੰਮਤ ਵੇਖ ਲਾਂਗੇ, ਜੇ ਉਹ ਤੋਂ ਬਾਅਦ ਕੋਈ ਇਨਕਾਊਂਟਰ ਹੋਊਗਾ ਕਿਸੇ ਨੂੰ। ਕਰ ਹੀ ਨਹੀਂ ਸਕਦੇ, ਇਹ ਕਮਜ਼ੋਰ ਤੇ ਥੋਥੇ ਲੋਕ ਹੈ, ਇਹ ਬਿਲਕੁਲ ਡਰਿਆਂ ਨੂੰ ਡਰਾਉਂਦੇ ਆ। ਇਹ ਸਾਰੀ ਲੜਾਈ ਦਾ ਨਿਚੋੜ ਜਿਹੜਾ ਇਹ ਇੱਥੋਂ ਨਿਕਲਿਆ ਆ ਕੇ ਇਹਨਾਂ ਦੇ ਅੱਗੇ ਜੇ ਨਾ ਬੋਲੀਏ, ਇਹਨਾਂ ਦੇ ਅੱਗੇ ਥੱਲੇ ਬਹਿਈਏ, ਫਿਰ ਇਹ ਜੋ ਮਰਜ਼ੀ ਕਰੀ ਜਾਂਦੇ ਆ। ਜੇ ਇਹਨਾਂ ਦੇ ਸਾਹਮਣੇ ਖੜੇ ਹੋਈਏ ਫਿਰ ਇਹ ਬਿਲਕੁਲ ਕਮਜ਼ੋਰ ਨੇ। ਉਹਦੇ ਸਾਹਮਣੇ, ਤੁਹਾਡੇ ਸਾਹਮਣੇ ਮੈਂ 4 ਸਾਲ, ਠੀਕ ਹੈ, ਪਹਿਲੀ ਸਰਕਾਰ ਦੇ ਸਾਹਮਣੇ ਖੜਾ ਰਿਹਾ। ਕੁਛ ਨਹੀਂ, ਇੱਕ ਨੌਕਰੀ ਮੇਰੀ ਲਈ ਇਹਨਾਂ ਨੇ, ਠੀਕ ਹੈ, ਜੋ ਆ ਬਾਕੀ ਦੇ ਹਾਲਾਤ ਕ੍ਰੀਏਟ ਕੀਤੇ। ਆ ਬੇਟਾ ਵੀ ਮੇਰਾ ਇੱਥੇ ਬੈਠਾ 4 ਸਾਲ ਬਾਅਦ ਵਾਪਸ ਆਇਆ, ਠੀਕ ਹੈ, 4 ਸਾਲ ਬਾਅਦ ਅਮਰੀਕਾ ਤੋਂ ਵਾਪਸ ਬਨਵਾਸ ਕੱਟ ਕੇ ਆਇਆ। ਕੋਈ ਇੰਜੋਏ ਕਰਨੇ ਕਿ ਅਸੀਂ ਟਰੱਕ ਚਲਾਉਣਾ ਸੀ ਉੱਥੇ, ਕਿਉਂਕਿ ਇੱਥੇ ਮਰਵਾ ਦਿੰਦੇ, ਨਾ ਮਰਵਾਉਂਦੇ ਤਾਂ ਕਿਸੇ ਕਤਲ ਕੇਸ 'ਚ ਕਿਸੇ ਹੋਰ ਟਰੱਕ 'ਚ ਉਲਝਾ ਦਿੰਦੇ। ਅਸੀਂ ਵੀ ਪੇਰੈਂਟਸ ਦੇ ਤੌਰ ਤੇ ਪੀੜਾ ਨੂੰ ਭੁਗਤ ਰਹੇ ਹਾਂ। ਇਸ ਕਰਕੇ ਹੁਣ ਇਹ ਵੀ ਦੱਸ ਦਿੰਦਾ ਵੀ ਇੱਥੇ ਹੀ ਹੈ, ਜੇ ਹੁਣ ਕਿਸੇ ਨੇ ਕਾਰਵਾਈ ਕਰਨੀ ਹੋਵੇ ਤਾਂ ਅੱਜ ਕੱਲ੍ਹ 100 ਟਾਰਗੇਟ ਮੇਰੀ ਫੈਮਿਲੀ 'ਚ ਵੀ ਹੈਗਾ। ਸੋ ਗੱਲਾਂ ਜਿੰਨੀ ਦੂਰ ਤੱਕ ਮਰਜ਼ੀ ਲੈ ਜਾਈਏ, ਬਹੁਤ ਲੰਮੀਆਂ ਲੜਾਈਆਂ ਲੜਾਂਗੇ, ਪਛਤਾਵਾ ਕਰ ਰਹੇ ਹਾਂ, ਠੀਕ ਹੈ। ਗੁਨਾਹਗਾਰ ਆਪਦੇ ਗੁਨਾਹਾਂ ਦਾ, ਅਸੀਂ ਲੋਕ ਜਿਹੜੇ ਬੈਠੇ ਆ ਅਸੀਂ ਗੁਨਾਹਗਾਰ ਹੈ। ਇੱਥੇ ਜਿਹੜੇ ਲੋਕ ਤੁਹਾਡੇ ਸਾਹਮਣੇ 50 ਸਾਲ ਤੋਂ ਉਮਰ ਦੇ ਘੱਟ ਦੇ ਬੈਠੇ ਆ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ। ਜਿਹੜਾ ਉਸ ਤੋਂ ਉੱਪਰ ਦੀ ਉਮਰ ਦਾ ਬੈਠਾ ਆਦਮੀ ਹੈ, ਉਹ ਰੋਟੀ ਖਾਂਦਾ ਨਾ ਉਹ ਜ਼ਹਿਰ ਖਾਂਦਾ। ਉਹਨੇ ਆਪਦੀ ਔਲਾਦ ਵੀ ਮਾਰੀ, ਉਹਨੇ ਪੰਜਾਬ ਵੀ ਮਾਰਿਆ,
ਉਹਨੇ ਹਰ ਚੀਜ਼ ਦਾ ਨੁਕਸਾਨ ਕੀਤਾ। ਚੁੱਪ ਰਹਿ ਕੇ, ਅੱਖਾਂ ਬੰਦ ਕਰਕੇ, ਉਹ 'ਚ ਸਾਡਾ ਸਾਹਿਤਕਾਰ ਆ ਬੜੇ ਬੜੇ ਨਾਮ ਜਿਹੜੇ ਹੈਗੇ ਆ ਪੋਇਟਰਾਂ ਦੇ ਤੇ ਹੋਰ ਜਿਹੜੇ ਅਖੌਤੀ ਜਿਹੜੇ ਕਿਤਾਬਾਂ ਕਲਮਾਂ ਵਾਲੇ ਸਾਰੇ ਦੇ ਸਾਰੇ ਰਲੇ ਹੋਏ ਆ। ਕੋਈ ਇੱਕ ਅੱਧਾ ਹੀ ਬਚਿਆ ਹੁੰਦਾ, ਠੀਕ ਹੈ, ਤਾਂ ਬੜਾ ਹੀ ਮਤਲਬ ਕੋਈ ਕਹਿ ਸਕਦੇ ਸਨ। ਤੋ ਇੱਕ ਪੁਲਿਸ ਅਫਸਰ, ਇੱਕ ਬਦਨਾਮ ਮਹਿਕਮੇ ਨੂੰ ਬਿਲੋਂਗ ਕਰਦਾ ਆਦਮੀ ਮੇਰੇ ਵਰਗਾ, ਠੀਕ ਹੈ, ਉਹ ਅੱਜ ਉਹ ਲੜਾਈ ਲੜ ਰਿਹਾ ਜਿਹੜੀ ਇਹਨਾਂ ਲੋਕਾਂ ਨੂੰ ਲੜਨੀ ਚਾਹੀਦੀ ਸੀ। ਤੋ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਸਟੇਟ ਦੇ ਇਹਦੇ ਵਾਸਤੇ। ਹੁਣ ਵੀ ਜੇ ਜਾਗੀਏ ਤਾਂ ਜਿਹੜਾ ਹੈਗਾ ਉਦੋਂ ਸਵੇਰਾ ਹੀ ਹੁੰਦਾ ਤੇ ਅਸੀਂ ਤਾਂ ਜਿੰਨਾ ਚਿਰ ਜਾਗਦੇ ਆ ਉਹ ਕਬੂਲ ਕਰਦੇ ਆ ਕਿ ਇਹ ਜਿਹੜਾ ਗੁਨਾਹ ਜਿਹੜੇ ਹੋਏ ਆ ਸਾਡੀ ਹਾਜ਼ਰੀ ਵਿੱਚ ਹੋਏ ਆ। ਅਸੀਂ ਬਾਕੀ ਬਚਦੀ ਲਾਈਫ ਦੇ ਵਿੱਚ ਇਸ ਤੋਂ ਬਾਅਦ ਮੌਤ ਵੱਲ ਹੀ ਜਾ ਰਹੇ। ਜੇ ਇਹ ਨਾ ਮਾਰਨਗੇ ਫਿਰ ਕਿਹੜਾ ਬੈਠੇ ਰਹਿਣਾ ਇੱਥੇ। ਸਾਰੇ ਲੋਕ ਇਹ ਸੋਚ ਲੈਣ। ਪੈਨਸ਼ਨਾਂ ਦੀ ਗੱਲਾਂ ਕਰਦੇ ਆ, ਵਿੱਚੋਂ ਗੱਲ ਆ ਜਾਂਦੀ ਹੈ ਕਿਸ ਚੀਜ਼ ਦੀਆਂ ਪੈਨਸ਼ਨਾਂ ਲੈਂਦਾ ਸਾਡਾ ਅਫੀਸਰ ਮਹਿਕਮਾ। ਪੰਜਾਬ ਦੇ ਜਿਹੜੇ ਰਿਟਾਇਰਡ ਅਫਸਰ ਹੈ, ਛੱਡੋ ਪੋਲੀਟੀਸ਼ਨ ਨੂੰ, ਆਪਾਂ ਪੋਲੀਟੀਸ਼ਨਾਂ ਦਾ ਬਹੁਤ ਹਵਾ ਲਾਉਂਦੇ ਆ, ਉਹ ਤਾਂ ਹੈਗੀ ਨਜਾਇਜ਼ ਹੈ। ਜਿਹੜੇ ਗਜ਼ਟਡ ਅਫੀਸਰ ਰਿਟਾਇਰਡ ਨੇ ਪੰਜਾਬ ਦੇ, ਕਿਸ ਚੀਜ਼ ਦੀ ਪੈਨਸ਼ਨ ਲੈਂਦੇ ਆ? ਪੰਜਾਬ ਦੀ ਬਰਬਾਦੀ ਨੂੰ। ਕੀ ਯੋਗਦਾਨ ਹੈ ਪੰਜਾਬ ਦੇ ਵਿੱਚ? ਇਹਨਾਂ ਨੂੰ ਤਾਂ ਇਹਨਾਂ ਦੇ ਤਨਖਾਹਾਂ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਕੇ ਕੱਟ ਲੈਣੀਆਂ ਚਾਹੀਦੀਆਂ। ਇਸ ਕਰਕੇ ਬਹੁਤ ਜਿਹੜੇ ਟੌਪਿਕ ਹੈਗੇ ਜਿਨ੍ਹਾਂ ਤੇ ਆਪਾਂ ਫਿਰ ਵੀ ਕਦੇ ਗੱਲ ਕਰਦੇ ਰਹਾਂਗੇ। ਅੱਜ ਵੀ ਜਿਹੜਾ ਹੈ ਕੁਛ ਚੀਜ਼ਾਂ ਹਟ ਕੇ ਕਹੀਆਂ ਗਈਆਂ ਪਰ ਕਹਿਣੀ ਜ਼ਰੂਰੀ ਸੀ। ਪਰਪਸ ਇਹੀ ਸੀਗਾ ਕਿ ਅਸੀਂ ਆਪਣੀ ਨੌਜਵਾਨੀ ਦਾ ਕਾਣ ਇਸ ਭਗਵੰਤ ਮਾਨ ਸਰਕਾਰ ਨੂੰ ਕਿ ਜਿਸਦਾ ਅਸਲੀ ਮਾਲਕ ਕੇਜਰੀਵਾਲ ਹੈ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇੱਕ ਐਕਸ਼ਨ ਕਰਕੇ ਵੇਖੋ, ਫਿਰ ਅਗਲਾ ਐਕਸ਼ਨ ਸਾਡਾ ਵੇਖਿਆ ਜੀ। ਬਹੁਤ ਬਹੁਤ ਧੰਨਵਾਦ।